4082722500 ਦੇ उत्ते। इस दे नाल कृष्ण धनोता युवा सिटी, सतपाल सिंह ट्रेसी, जस्सी गिल प्लंबिंग वाले बेकरसफील्ड, मेजर सिंह फ्रेजनो, GN टायर एंड लूब वाले जिन्हों को तुसी ट्रक वाश, ऑयल चेंज, एयर ब्रेक का काम करवा सकते हो। नवे पुराने टायर वाजिब कीमतों के उत्ते खरीद सकते हो। इस दे बारे जानकारी लिए इन्होंने कॉल करो 209 277 0113। नाल ही शिकागो पीज़ा विद ट्विस्ट वाले जिन्हों को हर तरह का वैज नॉन वैज इंडियन स्टाइल पीज़ा तुसी ऑर्डर कर सकते हो। पीज़ा ऑर्डर करने के लिए इन्होंने लोकेशन की जानकारी लिए वैबसाइट विजिट करो chicagopizzatwist.com। 15% डिस्काउंट के लिए कूपन कोड 1313 इस्तेमाल करो। नाल ही वैस्ट कोस्ट ट्रक ड्राइविंग स्कूल फ्रेजनो वाले ਜਿਹੜੇ कि ਤੁਹਾਨੂੰ ट्रक का लाइसेंस बहुत ही वधिया सिखलाई दे के घੱਟ ਸਮੇਂ 'ਚ ਲੈ ਕੇ ਦੇਣ 'ਚ सहायता ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਸੁਪਰੀਮ ਕੋਰਟ ਵੱਲੋਂ ਬਸਪਾ ਸੁਪਰੀਮੋ ਮਾਇਆਵਤੀ ਨੂੰ ਵੱਡਾ ਝਟਕਾ। बिल्कुल सुप्रीम कोर्ट वालों सुप्रीमो नूं झटका। देखो बीबी मायावती है जी वैसे तो दलित राजनीति करती है, पर ਉਹਦੇ ਵਿੱਚ ਸ਼ਾਹੀ ਪੁਣਾ ਵੀ ਕਦੇ ਕਦੇ ਸਾਹਮਣੇ ਆ ਜਾਂਦਾ। ਬੀਬੀ ਦੇ ਬਰਥਡੇ ਤੇ ਜਿਹੜਾ ਇੱਕ ਹਾਰ ਦਿੱਤਾ ਗਿਆ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ। ਫਿਰ ਬਾਅਦ ਦੇ ਵਿੱਚ ਸੈਂਡ ਵਾਲਾ ਮਾਮਲਾ ਜਿਹੜਾ ਉਹ ਇੱਕ ਵਿਲੱਖਣ ਨਿਕਲਿਆ। ਤੇ ਇਸ ਤੋਂ ਇਲਾਵਾ ਇੱਕ ਐਸਾ कह लीए कि इन्हों के कार्यकाल ਦੇ ਵਿੱਚ ग्रहण ਸੀਗਾ ਜਿਹੜਾ ਹੁਣ ਤੱਕ ਇਹਨਾਂ ਦਾ ਖੜਾ ਨਹੀਂ ਛੱਡਣ ਡਿਆ। ਉਹ ग्रहण ਕੀ ਸੀਗਾ ਕਿ ਇਹਨਾਂ ਨੇ ਮੂਰਤੀਆਂ ਬਣਾਈਆਂ ਸੀਗੀਆਂ, ਮਾਰਕ ਬਣਾਏ ਸੀਗੇ। ਵੈਸੇ ਤੇ ਇਹਨਾਂ ਤੋਂ ਪਹਿਲਾਂ ਜਿਹੜਾ ਮੁਲਾਇਮ ਸਿੰਘ ਯਾਦਵ ਮੁੱਖ ਮੰਤਰੀ ਹੁੰਦਾ ਸੀਗਾ ਉਹਨੇ ਵੀ ਬਣਾਈਆਂ ਸੀਗੀਆਂ ਕੁਛ ਯਾਦਗਾਰਾਂ, ਪਰ ਇਹਨਾਂ ਨੇ ਕੁਛ ਪਾਰਕ ਬਣਾਏ ਜਿੱਦਾਂ ਕਾਂਸ਼ੀ ਰਾਮ ਜੀ, ਅੰਬੇਡਕਰ ਜੀ। ਇਸ ਤੋਂ ਇਲਾਵਾ ਸੁਸ਼ਰੀ ਮਾਇਆਵਤੀ ਦੀਆਂ ਖੁਦ ਦੀਆਂ ਮੂਰਤੀਆਂ। ਇਹ ਪਾਰਕ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਮੂਰਤੀਆਂ ਲਾਈਆਂ ਗਈਆਂ ਔਰ ਹਾਥੀ ਬਣਾਏ ਗਏ। ਤਾਂ ਇਹ ਇੱਕ ਸਕੈਮ ਸਾਹਮਣੇ ਆਇਆ ਜਿਹਦੇ ਵਿੱਚ ਹੁਣ ਤੱਕ ਅੰਦਾਜ਼ਨ 1400 ਕਰੋੜ ਦਾ ਘਪਲਾ ਜਿਹੜਾ ਉਹ ਦੱਸਿਆ ਜਾ ਰਿਹਾ। ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਚਲੇਗਾ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਤੇ ਹੋਊਗੀ 2 ਅਪ੍ਰੈਲ ਨੂੰ, ਪਰ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਸਾਨੂੰ ਯਕੀਨ ਆ कि बीबी मायावती है जी वो सारी रकम जी है वो मोड़ेगी, भुगतान करेगी। ये भुगतान करना पड़ेगा। तो कहने का मतलब ये है कि 1400 करोड़ का स्कैम दसिया जा रहा है। ये स्कैम किदा होया भी एक बहुत बड़ी हिस्टरी है। हिस्टरी नहीं मिस्टरी भी है वैसे, क्योंकि कई पक्षों तो ये घपला होया सीगा। जिदा हुण मैं उदाहरण दे देना, एक उदाहरण दे के गल खत्म कर देना कि इन्होंने पत्थर नकाशी वास्ते लियाते सीगे। मिर्जापुर ਦੇ ਵਿੱਚੋਂ ਪੱਥਰ ਕੱਢਿਆ ਗਿਆ, ਪਰ ਬਾਅਦ ਦੇ ਵਿੱਚ ਉਹ ਜਿਹੜੀ ਪੱਥਰ ਦੀ ਨਕਾਸ਼ੀ ਹੁੰਦੀ ਉਹ ਰਾਜਸਥਾਨ ਚ ਕਰਾਈ। 15000 ਟਰੱਕ ਗਿਆ ਸੀਗਾ ਜਿਹਦੇ ਚੋਂ 7000 ਹੀ ਟਿਕਾਣੇ ਤੇ ਪਹੁੰਚਿਆ। 7500 ਤਾਂ 7500 ਕਿੱਥੇ ਚਲਾ ਗਿਆ ਅੱਜ ਤੱਕ ਭੇਜਿਆ। ਤਾਂ ਇਸ ਤਰ੍ਹਾਂ ਘਪਲੇ ਹੋਏ ਆ। ਤਾਂ ਉਹ ਕਹਿੰਦੇ ਕਿ ਜਿਹੜਾ 1400 ਕਰੋੜ ਵਾਲਾ ਜਿਹੜਾ ਘਪਲਾ ਉਹਦੇ ਵਿੱਚ ਕਹਿੰਦੇ ਕਿ ਜੋ ਘਪਲੇ ਦੀ ਰਾਸ਼ੀ ਆ ਉਹ ਬੀਬੀ ਇਸ ਸੁਣਵਾਈ ਤੋਂ ਪਹਿਲਾਂ ਭੁਗਤਾਨ ਕਰੇਗੀ। ਇਹ ਇੱਕ ਚੋਣਾਂ ਤੋਂ ਪਹਿਲਾਂ ਮਾਇਆਵਤੀ ਨੂੰ ਬਹੁਤ ਵੱਡਾ ਝਟਕਾ। ਤੇ ਮੇਰੇ ਖਿਆਲ ਦੇ ਨਾਲ ਇਸ ਫੈਸਲੇ ਤੇ ਵੀ ਕਈ ਸਵਾਲ ਉੱਠਣਗੇ, ਕਿਉਂਕਿ ਅੱਗੇ ਵੀ ਘਪਲੇ ਹੋਏ ਆ। ਸਿੱਧੇ ਤੌਰ ਤੇ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਬਹੁਤ ਘੱਟ ਸੁਣਾਈ ਦਿੰਦਾ, ਘੱਟ ਦਿਖਾਈ ਦਿੰਦਾ। ਤਾਂ ਇਸ ਮਾਮਲੇ 'ਚ ਅੱਗੇ ਕੀ ਕੁਛ ਹੁੰਦਾ ਉਡੀਕ ਕਰਨੀ ਪਊਗੀ, ਪਰ ਬੀਬੀ ਮਾਇਆਵਤੀ ਲਈ ਇਹ ਇੱਕ ਬਹੁਤ ਮੁਸ਼ਕਲ ਦੀ ਘੜੀ ਸ਼ੁਰੂ ਹੋ ਚੁੱਕੀ ਆ ਜੀ। ਤੇ ਇਸ ਦੇ ਨਾਲ ਜਿਹੜਾ ਮਹਾਗਠਜੋੜ ਆ ਤੇ ਕਈ ਜਿਹੜੇ ਕਹਿ ਰਹੇ ਆ ਮਾਇਆਵਤੀ ਨੂੰ ਪ੍ਰੋਜੈਕਟ ਕਰ ਰਹੇ ਸੀ ਪ੍ਰਧਾਨ ਮੰਤਰੀ ਦੇ ਵਜੋਂ, ਉਸ ਦੇ ਉੱਤੇ ਵੀ ਕਾਫੀ ਅਸਰ ਦਿਖੇਗਾ। देखो ऑब्वियसली ये तो होएगा और मेरे तो ख्याल दे नाल लगदा भी ये आ कि जिहड़ा सुप्रीम कोर्ट के फैसले से सवाल उठेगा तो उहदे पिछे भी यही तर्क रहूगा कि किते ये सारी गेम जिहड़ी आ वो राजनीति तो प्रेरित ते नहीं। तो इस करके ये जिहड़ा मायावती का एपीसोड वापरिया उहदे च कोई शक नहीं, कोई दोहरा नहीं है कि गड़बड़ी तो हो ही आ किते ना किते, पर टाइमिंग नूं लैके लोग सवाल जरूर चुकणगे, क्योंकि इस समय उत्तर प्रदेश के विच माहौल इहो जिहा कि जे कोई मोदी नूं रोक सकदा है तो वो यूपी है, ते यूपी दे विच जे कोई रोक सकदा तो मायावती ते अखिलेश है। जी जी। अगली जिहड़ी गल करदे कहंदे केजरीवाल दे उत्ते हमला होया, आम आदमी पार्टी ने भाजपा दे दोष लाया। देखो
ਇਹ ਬੜੀ ਮਾੜੀ ਗੱਲ ਆ। ਸਾਡੇ ਇੱਥੇ ਦੀ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਚੱਲਣ ਚੱਲਦਾ ਪਿਆ, ਇਹ ਮਾੜਾ। ਕਦੇ ਕੇਜਰੀਵਾਲ ਤੇ ਸ਼ਾਹੀ ਸੁੱਟ ਦਿੱਤੀ ਜਾਂਦੀ ਆ, ਕਦੇ ਥੱਪੜ ਮਾਰ ਦਿੱਤਾ ਜਾਂਦਾ। ਅੱਜ ਜੋ ਕੁਛ ਹੋਇਆ ਇਹ ਆਪਣੇ ਆਪ ਦੇ ਵਿੱਚ ਬੜਾ ਨਿੰਦਣਯੋਗ ਆ। ਦੱਸਦੇ ਆ ਕਿ ਇਹਦੀ ਕਾਰ ਤੇ ਜਿਸ ਤਰੀਕੇ ਨਾਲ ਲਾਠੀਆਂ ਨਾਲ ਹਮਲਾ ਕੀਤਾ ਗਿਆ, ਉਹ ਜਾਨਲੇਵਾ ਵੀ ਸਾਬਤ ਹੋ ਸਕਦਾ ਸੀਗਾ। ਵੈਸੇ ਇਹ ਜਾਣਕਾਰੀ ਹੈ ਜਿਹੜੀ ਮੁੱਖ ਮੰਤਰੀ ਦੇ ਦਫ਼ਤਰ ਨੇ ਖੁਦ ਦਿੱਤੀ ਆ। ਉਹਨਾਂ ਨੇ ਇਸ ਹਰਕਤ ਲਈ ਬੀਜੇਪੀ ਨੂੰ ਜ਼ਿੰਮੇਵਾਰ ਦੱਸਿਆ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਸੱਟ ਤੇ ਨਹੀਂ ਲੱਗੀ, ਪਰ ਤਕਰੀਬਨ 100 ਲੋਕਾਂ ਦੀ ਭੀੜ ਨੇ ਕੇਜਰੀਵਾਲ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਡਾਂਗਾ ਸੁੱਟੀਆਂ ਨਾਲ ਹਮਲਾ ਕਰ ਦਿੱਤਾ। ਤੇ ਇਹ ਸਭ ਕੁਛ ਉਦੋਂ ਹੋਇਆ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 25 ਗੈਰ ਕਾਨੂੰਨੀ ਕਲੋਨੀਆਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਗਿਆ ਸੀਗਾ ਜੀ। ਸੋ ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਚਿੰਤਾਜਨਕ ਪਹਿਲੂ ਆ। ਦੇਖੋ, ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਤੇ ਸਵਾਲ ਚੁੱਕੇ ਜਾ ਰਹੇ ਆ, ਔਰ ਸਵਾਲ ਚੁੱਕਣੇ ਵਾਜਬ ਵੀ ਆ, ਔਰ ਸਵਾਲ ਚੁੱਕਣ ਦਾ ਅਧਿਕਾਰ ਵੀ ਆ। ਪਰ ਜਿਹੜੀਆਂ ਚੀਜ਼ਾਂ ਆ ਵਾਪਰਦੀਆਂ, ਜੇ ਤੇ ਪਲਾਂਟ ਕੀਤਾ ਗਿਆ ਸਾਰਾ ਕੁਛ ਤਾਂ ਅੱਧ ਮਾੜਾ, ਤੇ ਜੇ ਇਹ ਸਭ ਅੰਜਾਮ ਦਿੱਤਾ ਗਿਆ ਤਦ ਵੀ ਮਾੜਾ। ਮਤਲਬ ਜੇ ਵਿਰੋਧੀਆਂ ਦੀ ਕੋਈ ਚਾਲ ਆ ਜਾਂ ਵਿਰੋਧੀ ਆ ਜਿਹੜੇ, ਉਹ ਇਸ ਹੱਦ ਤੱਕ ਪਹੁੰਚ ਚੁੱਕੇ ਕਿ ਹਮਲਾ ਕਰਦੇ ਆ, ਤਾਂ ਉਹ ਵੀ ਮਾੜਾ। ਜੇ ਪਲਾਂਟ ਕਰ ਦਿੱਤੀਆਂ ਜਾਂਦੀਆਂ ਚੀਜ਼ਾਂ ਤੇ ਉਹ ਵੀ ਮਾੜਾ। ਪਰ ਜੋ ਵੀ ਆ, ਅਰਵਿੰਦ ਕੇਜਰੀਵਾਲ ਕਿਉਂ ਅੱਖ ਚ ਰੜਕਦਾ, ਲੋਕਾਂ ਦੀ ਸਮਝ ਤੋਂ ਭੱਜ ਦੀ ਗੱਲ ਆ। ਤਾਂ ਇਹ ਮਾਮਲਾ ਬਹੁਤ ਸੰਗੀਨ ਆ, ਕਿਉਂਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਤੇ ਆਪਾਂ ਵੇਖਿਆ ਇੱਕ ਵਿਅਕਤੀ ਨੇ ਬਿਲਕੁਲ ਕੋਲ ਆ ਕੇ ਹਮਲਾ ਕਰ ਦਿੱਤਾ, ਬਹੁਤ ਨੇੜੋਂ ਆ ਕੇ। ਤਾਂ ਇਸ ਵਾਰੀ ਫੇਰ ਹਮਲਾ ਹੋਇਆ। ਤਾਂ ਸੁਰੱਖਿਆ ਦੇ ਮੱਦੇ ਨਜ਼ਰ ਦੇਖੀਏ ਤਾਂ ਬਹੁਤ ਮਾੜੀ ਗੱਲ ਹੈ। ਹਾਂ, ਅਰਵਿੰਦ ਕੇਜਰੀਵਾਲ ਦੇ ਤੁਸੀਂ ਆਲੋਚਕ ਹੋ ਸਕਦੇ ਹੋ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਤੁਸੀਂ ਉਹਦੇ ਜਾਨ ਦੇ ਦੁਸ਼ਮਣ ਬਣ ਜਾਓ, ਇਹ ਤੇ ਬਹੁਤ ਚਿੰਤਾਜਨਕ ਪਹਿਲੂ ਹੈ। ਜੀ ਜੀ ਬਿਲਕੁਲ। ਤੇ ਇਸ ਦੇ ਨਾਲ ਜਿਹੜਾ ਮਿੰਟੂ ਜੀ ਦੇਖੋ, ਹਰ ਇੱਕ ਚੀਜ਼ ਦੇ ਉੱਤੇ ਸਿਆਸਤ ਤਾਂ ਮਗਦੀ ਆ, ਇਸ ਦੇ ਨਾਲ ਕੋਈ ਫਰਕ ਰਹੇਗਾ? ਦੇਖੋ, ਸਿਆਸਤ ਦੇ ਵਿੱਚ ਇਹ ਹੁੰਦਾ ਕਿ ਕਈ ਵਾਰ ਪਰਸੈਪਸ਼ਨ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ, ਧਾਰਨਾਵਾਂ ਬਦਲਦੀਆਂ ਰਹਿੰਦੀਆਂ ਨੇ। ਕਿ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਨੇ 2014 ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਬੜੇ ਤਾਬੜਤੋੜ ਹਮਲੇ ਕੀਤੇ ਸੀਗੇ, ਤਾਂ ਨਤੀਜਾ ਕੀ ਨਿਕਲਿਆ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਕਈ ਵਾਰ ਉਲਟ ਪ੍ਰਭਾਵ ਪਾ ਜਾਂਦੀਆਂ। ਮੈਂ ਇਹੀ ਚੀਜ਼ ਕਹਿ ਰਿਹਾ ਕਿ ਇਹ ਰਾਜਨੀਤੀ 'ਚ ਕੁਛ ਨਹੀਂ ਕਿਹਾ ਜਾ ਸਕਦਾ ਕਿ ਪਲਾਂਟ ਕੀਤੀਆਂ ਹੋਣ ਚੀਜ਼ਾਂ, ਪਰ ਜੇ ਦੂਸਰੇ ਕਰ ਰਹੇ ਆ ਤਾਂ ਬਹੁਤ ਮਾੜੀਆਂ ਗੱਲਾਂ। ਇਹ ਰਾਜਨੀਤੀ ਦੇ ਵਿੱਚ ਪੁੱਠਾ ਚੱਲਣ ਆ, ਔਰ ਇਹ ਚੱਲਣ ਕਿਹਨਾਂ ਨੇ ਪਾਇਆ ਸੀਗਾ? ਕਿਸੇ ਨੇ ਜੁੱਤੀ ਮਾਰੀ ਕਿਸੇ ਤੇ, ਕਿਸੇ ਨੇ ਕਿਸੇ ਚਪੇੜ ਮਾਰ ਦਿੱਤੀ, ਕੋਈ ਕਿਸੇ ਨੂੰ ਤੋਲਣ ਚਲੇ ਗਿਆ, ਕੋਈ ਕਿਸੇ ਨੂੰ ਸਨਮਾਨਿਤ ਕਰਨ ਤੱਕ ਚਲੇ ਗਿਆ। ਤਾਂ ਇਹ ਜਿਹੜਾ ਚੱਲਣ ਹੈ ਭੈੜਾ ਚੱਲਣ ਹੈ ਰਾਜਨੀਤੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੱਤਰਕਾਰਾਂ ਨੂੰ ਖਾਸ ਸਹੂਲਤ ਦੇਣ ਤੇ ਕੈਪਟਨ ਸਰਕਾਰ ਨੇ ਮੋਹਰ ਲਾਈ ਆ। ਦੇਖੋ, ਇਹਨਾਂ ਨੇ ਪੱਤਰਕਾਰਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਪੱਤਰਕਾਰਾਂ ਨੂੰ ਖੁਸ਼ ਕਰਨ ਦਾ ਯਤਨ ਇਉਂ ਕੀਤਾ, ਇਹਨਾਂ ਨੇ ਆਖਿਆ ਕਿ ਅਸੀਂ ਵੈਟਰਨ ਪੱਤਰਕਾਰਾਂ ਦੀ ਪੈਨਸ਼ਨ ਬਣਾਂਗੇ। ਹੁਣ ਵੈਟਰਨ ਪੱਤਰਕਾਰ ਕੌਣ ਆ? ਵੈਟਰਨ ਪੱਤਰਕਾਰ ਜਿਹੜੇ ਇਹ ਕਹਿੰਦੇ ਆ ਕਿ 60 ਸਾਲ ਤੋਂ ਉੱਤੇ ਦੇ ਹੋਣ ਤੇ ਗੁਜ਼ਿਸ਼ਤਾ 20 ਸਾਲਾਂ ਤੋਂ ਉਹ ਜੋ DPRO ਦਾ ਦਫ਼ਤਰ ਹੁੰਦਾ ਇਹਦੇ ਤੋਂ ਮਾਨਤਾ ਪ੍ਰਾਪਤ ਹੋਣ। ਤਾਂ ਹੁਣ ਇਹ ਆਪਣੇ ਆਪ ਦੇ ਵਿੱਚ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਆ, ਕਿਉਂਕਿ ਸਾਡੇ ਵਰਗਿਆਂ ਦੇ ਕਾਰਡ ਵੀ ਬਣਾਉਣੇ ਛੱਡ ਦਿੱਤੇ DPRO ਵਾਲੇ। ਉਹ ਪੀਲਾ ਜਿਹਾ ਕਾਰਡ ਦੇਖ ਕੇ ਐਵੇਂ ਗੁਲਾਮੀ ਦਾ ਜੂੜਾ ਜਿਹੜਾ ਗਲ ਚ ਪਾਈ ਫਿਰੋ। ਸੋ ਇਹ ਕਹਿੰਦੇ ਆ ਕਿ DPRO ਦਾ ਜਿਹੜਾ ਕਾਰਡ ਹੈ ਉਹ ਹੋਣਾ ਚਾਹੀਦਾ ਤੇ 20 ਸਾਲ ਤੋਂ ਕੰਮ ਕਰਦਾ ਹੋਣਾ ਚਾਹੀਦਾ, 60 ਸਾਲ ਤੋਂ ਉੱਤੇ ਦਾ ਹੋਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਚੁਣਿੰਦਾ ਪੱਤਰਕਾਰ ਹੋਣਗੇ ਜਿਹੜੇ 60 ਸਾਲ ਤੋਂ ਉੱਤੇ ਹੋਣਗੇ ਔਰ ਗੁਜ਼ਿਸ਼ਤਾ 20 ਸਾਲ ਤੋਂ DPRO ਤੋਂ ਮਾਨਤਾ ਪ੍ਰਾਪਤ ਹੋ। ਇਹਨਾਂ ਨੇ 12,000 ਪੈਨਸ਼ਨ ਲਾਉਣ ਦਾ ਐਲਾਨ ਤੇ ਕਰ ਦਿੱਤਾ, ਪਰ ਇਹ ਹਵਾਈ ਮਾਮਲਾ ਹੈ। ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਗਿਣਤੀ ਦੇ ਪੱਤਰਕਾਰ ਨਿਕਲ, ਜੇ ਏਦਾਂ ਪੱਤਰਕਾਰਾਂ ਦੀ ਕੋਈ ਯੋਜਨਾ ਲਿਆਉਣੀ ਸੀਗੀ ਤਾਂ ਸਭ ਤੋਂ ਜ਼ਰੂਰੀ ਆ ਕਿ ਫੀਲਡ ਪੱਤਰਕਾਰ, ਔਰ ਖਾਸ ਤੌਰ ਤੇ ਜਿਹੜੇ ਦਿਹਾਤੀ ਪੱਤਰਕਾਰ ਹੈ, ਫੀਲਡ ਦੇ ਪੱਤਰਕਾਰ ਹੈ, ਜਿਨ੍ਹਾਂ ਨੂੰ ਕੋਈ ਅਦਾਰਾ ਵੀ ਕੁਛ ਹੈਲਪ ਨਹੀਂ ਕਰਦਾ ਫਾਈਨੈਂਸ਼ੀਅਲੀ, ਜਿਨ੍ਹਾਂ ਨੂੰ ਕੋਈ ਵੀ ਇਨਕਮ ਨਹੀਂ ਹੁੰਦੀ, ਜਾਂ ਤੇ ਉਹ ਰੇਹੜੀਆਂ ਫੜੀਆਂ ਵਾਲਿਆਂ ਤੋਂ ਲੈ ਕੇ ਲੀਡਰਾਂ ਤੱਕ ਦੇ ਦਰਵਾਜ਼ਿਆਂ 'ਚ ਜਾ ਕੇ ਆਪਣੀ
ਮੰਗ ਕਰਨ ਤੇ ਜਾਂ ਫਿਰ ਉਹ ਆਪਣੇ ਈਮਾਨ ਨੂੰ ਜਿਉਂਦਾ ਰੱਖਣ। ਤਾਂ ਇਸ ਦਰਮਿਆਨ ਉਹਨਾਂ ਦੇ ਕੋਲ ਸੋਰਸ ਇਨਕਮ ਹੈ ਜਿਹੜਾ ਉਹ ਕੋਈ ਹੋਰ ਨਹੀਂ ਹੁੰਦਾ। ਤਾਂ ਇਹ ਮੇਰੇ ਖਿਆਲ ਦੇ ਨਾਲ ਜ਼ਰੂਰਤ ਇਸ ਗੱਲ ਦੀ ਸੀ ਕਿ ਜਿੰਨੇ ਵੀ ਫੀਲਡ ਪੱਤਰਕਾਰ ਆ, ਚਾਹੇ ਉਹ ਵੈਟਰਨ ਨੇ, ਚਾਹੇ ਉਹ ਨੌਜਵਾਨ ਨੇ, ਨਵੇਂ ਨੇ, ਜੋ ਮਰਜ਼ੀ ਆ, ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ। ਤਾਂ ਇਹਨਾਂ ਨੇ ਇਹ ਫੰਡਾ ਕੱਢਿਆ ਕਿ ਨਾਲੇ ਤੇ ਆਪਾਂ ਸੂਬਾ ਕੱਟ ਲਈਏ, ਨਾਲੇ ਤੇ ਆਪਾਂ ਜੱਸ ਕੱਟ ਲਈਏ, ਤੇ ਨਾਲੇ ਖਜ਼ਾਨਾ ਵੀ ਬਚਾ ਲਈਏ। ਕਹਿੰਦਾ ਭਾਵਿਆ ਕਿ ਦੇਣਾ ਵੀ ਕੁਛ ਨਾ ਪਵੇ ਤੇ ਸਾਡੀ ਬੱਲੇ ਬੱਲੇ ਵੀ ਹੋ ਜਾਏ ਕਿ ਪੱਤਰਕਾਰਾਂ ਦਾ ਇਹਨਾਂ ਨੇ ਸੋਚਿਆ। ਤੋ ਜਿਵੇਂ ਕਹਿੰਦੇ ਹੁੰਦੇ ਨਾ ਕਿ ਲੈਣ ਦਾ ਸ਼ਾਹ ਤੇ ਦੇਣ ਦਾ ਦੀਵਾਲੀਆ, ਕਿ ਮਤਲਬ ਜਦੋਂ ਜਨਤਾ ਤੋਂ ਲੈਣਾ ਉਦੋਂ ਸ਼ਾਹ ਆ, ਦੇਣ ਵੇਲੇ ਦੀਵਾਲੀਆ। ਤਾਂ ਪੱਤਰਕਾਰ ਜਿਹੜੇ ਆ ਉਹ ਇਸ ਸ਼ਰਤ ਦੇ ਅਧੀਨ ਬਹੁਤ ਘੱਟ ਆਉਣਗੇ, ਪਰ ਕਿਉਂਕਿ ਪੱਤਰਕਾਰ ਸ਼ਬਦ ਨਾਲ ਜੁੜ ਗਿਆ, ਇਹ ਕਹਿ ਸਕਦੇ ਕਿ ਪੱਤਰਕਾਰਾਂ ਨੂੰ ਅਸੀਂ ਸਹੂਲਤ ਦਿੱਤੀ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਭਾਰਤ ਨੇ ਕਬੂਲਿਆ ਆ ਪਾਕਿਸਤਾਨ ਦਾ ਸੱਦਾ, 13 ਮਾਰਚ ਨੂੰ ਹੋਵੇਗੀ ਮੀਟਿੰਗ। ਇਹ ਖੁਸ਼ਗਵਾਰ ਖਬਰ ਆ, ਕਿਉਂਕਿ ਦੋਨਾਂ ਮੁਲਕਾਂ ਦੇ ਦਰਮਿਆਨ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦੀ ਕਸ਼ੀਦਗੀ ਆ, ਜਿਸ ਤਰ੍ਹਾਂ ਦੀ ਤਲਖ ਕਲਾਮੀ ਇਹਨਾਂ ਦੇ ਆਪਸ ਦੇ ਵਿੱਚ ਰਹਿੰਦੀ ਆ, ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘੱਟ ਵਾਪਰਦੀਆਂ। ਪਰ ਬਾਬੇ ਨਾਨਕ ਨੇ ਇੱਕ ਵਾਰ ਫਿਰ ਕਿਰਪਾ ਕੀਤੀ ਆ। ਬਾਬੇ ਨਾਨਕ ਦੇ ਸਦਕਾ ਇਹ ਦੋਨੇ ਮੁਲਕ ਆ ਜਿਹੜੇ ਉਹ ਇੱਕ ਬਿੰਦੂ ਤੇ ਘੱਟੋ ਘੱਟ ਸਹਿਮਤ ਤੇ ਹੋਏ ਆ। ਤਾਂ ਹੁਣ ਇਹਨਾਂ ਦੀ ਅੜਫਸ ਇਹ ਚੱਲਦੀ ਪਈ ਸੀ ਕਿ ਪਹਿਲਾਂ ਪਾਕਿਸਤਾਨ ਨੇ ਇਹਨਾਂ ਨੂੰ ਪ੍ਰਪੋਜ਼ ਕੀਤਾ ਗੱਲਬਾਤ ਲਈ, ਤਾਂ ਇਹਨਾਂ ਨੇ ਇਨਕਾਰ ਕਰ ਦਿੱਤਾ। ਫਿਰ ਇਹਨਾਂ ਨੇ ਕੀਤਾ ਕਿ ਤੁਸੀਂ, ਉਹਨਾਂ ਨੇ ਵੀ ਬਹੁਤੀ ਦਿਲਚਸਪੀ ਨਹੀਂ ਦਿਖਾਈ। ਫਿਰ ਬਾਅਦ ਦੇ ਵਿੱਚ ਇਸ ਨੁਕਤੇ ਤੇ ਗੱਲ ਆ ਕੇ ਮੁੱਕੀ ਆ ਕਿ 13 ਮਾਰਚ ਨੂੰ ਭਾਰਤ ਦਾ ਜਿਹੜਾ ਇੱਕ ਵਫਦ ਆ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਗੱਲਬਾਤ ਕਰੇਗਾ। ਤਾਂ ਮੇਰੇ ਖਿਆਲ ਦੇ ਨਾਲ ਬਾਬਾ ਨਾਨਕ ਹੈ ਜਿਹੜਾ ਦੋਨਾਂ ਮੁਲਕਾਂ ਨੂੰ ਨੇੜੇ ਲਿਆ ਰਿਹਾ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਉਹ ਜਿਹੜੀ ਪੁੱਠੀ ਸੋਚ ਵਾਲੀ ਰਾਜਨੀਤੀ ਉਹਨੂੰ ਦੂਰ ਰੱਖਿਆ ਜਾਵੇ। ਹੁਣ ਜੇ ਇਹ ਡੈਲੀਗੇਟ ਜਾਂਦਾ ਉੱਥੇ ਗੱਲਬਾਤ ਕਰਦਾ, ਇੱਕ ਤੇ ਇਹ ਆ ਕਿ ਬਹੁਤ ਸਾਰੀਆਂ ਸ਼ਰਤਾਂ ਤੇ ਹੱਲ ਨਿਕਲ ਸਕਦੇ ਆ। ਜਿੱਦਾਂ ਪਾਸਪੋਰਟ ਵਾਲਾ ਮਾਮਲਾ, ਹੋ ਸਕਦਾ ਕਿ ਉੱਥੇ ਜਾ ਕੇ ਮਾਮਲਾ ਉਠਾਇਆ ਜਾਵੇ ਕਿ ਪਾਸਪੋਰਟ ਵਾਲੀ ਸ਼ਰਤ ਹਟਾ ਦਿੱਤੀ ਜਾਵੇ। ਤਾਂ ਉਹਦੇ ਵਾਸਤੇ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ, ਚਾਹੇ ਉਹ ਕੋਈ ਕਾਂਗਰਸੀ ਹੋਵੇ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਹੋਵੇ, ਚਾਹੇ ਕੋਈ ਅਕਾਲੀ ਦਲ ਦਾ ਹੋਵੇ, ਇਹ ਰਲ ਮਿਲ ਕੇ ਜ਼ੋਰ ਪਾਉਣ ਤਾਂ ਕਿ ਉਹਨਾਂ ਤੇ ਦਬਾਅ ਬਣਾਇਆ ਜਾ ਸਕੇ ਪਾਕਿਸਤਾਨ ਵਾਲਿਆਂ ਤੇ ਕਿ ਪਾਸਪੋਰਟ ਹੈ ਜਿਹੜਾ ਉਹ ਹਰੇਕ ਬੰਦੇ ਕੋਲ ਨਹੀਂ ਹੈ ਇੰਡੀਆ 'ਚ, ਹਰੇਕ ਬੰਦੇ ਕੋਲ ਨਹੀਂ ਹੈ ਪੰਜਾਬ 'ਚ। ਜ਼ਰੂਰਤ ਇਸ ਗੱਲ ਦੀ ਆ ਇਕੱਠੇ ਹੋ ਕੇ ਮੰਗ ਉਠਾਉਣ। ਪਰ ਜੋ ਵੀ ਆ ਖੁਸ਼ਗਵਾਰ ਖਬਰ ਆ, ਬਾਬਾ ਨਾਨਕ ਕਿਰਪਾ ਕਰਦਾ ਪਿਆ, ਕਿਰਪਾ ਬਣੀ ਰਹਿਣੀ ਚਾਹੀਦੀ ਆ। ਜੀ ਬਿਲਕੁਲ। ਤੇ ਵਾਕਿਆ ਹੀ ਆਮ ਲੋਕਾਂ ਦੇ ਵਿੱਚ ਸਦਭਾਵਨਾ ਬਣੇ, ਇਹ ਤਾਂ ਚਲੋ ਹੈ ਹੀ ਹੈ। ਇਹਨਾਂ ਜਿਹੜੇ ਹੈਗੇ ਆ ਰਾਜਨੀਤੀ ਵਾਲੇ, ਇਹ ਵੀ ਆਪਸ ਦੇ ਵਿੱਚ ਮਿਲ ਕੇ ਰਹਿਣ। ਅਗਲੀ ਜਿਹੜੀ ਮਿੰਟੂ ਜੀ ਵੱਡੀ ਗੱਲ ਕਰਦੇ ਹਾਂ, ਕਹਿੰਦੇ ਸਵਰਨ ਸਿੰਘ ਫਲੌਰ ਨੇ ਖੋਲ੍ਹਿਆ ਰਾਜ ਤੇ ਸਵਾਲ ਕੀਤਾ, ਕਹਿੰਦੇ ਮਜੀਠੀਆ ਖਿਲਾਫ ਕਿਉਂ ਨਾ ਹੋਈ ਕਾਰਵਾਈ। ਦੇਖੋ ਸਵਰਨ ਸਿੰਘ ਫਲੌਰ ਹੈ ਜਿਹੜਾ ਉਹ ਅਕਾਲੀਆਂ 'ਚ ਬਹੁਤ ਲੰਮੇ ਸਮੇਂ ਤੱਕ ਵਿਚਰਿਆ। ਮੁੜ ਕੇ ਤੁਹਾਨੂੰ ਪਤਾ ਹੀ ਆ ਕਿ ਜੋ ਪੌੜਾ ਪਿਆ ਉਹ ਤੇ ਉਹਦਾ ਮੁੰਡਾ ਜਿਸ ਤਰੀਕੇ ਨਾਲ ਡਰੱਗ ਰੈਕਟ ਦੇ ਮਾਮਲੇ 'ਚ ਘਿਰ ਗਏ, ਉਹਦਾ ਦਾ ਜਿਹੜਾ ਸਿਆਸੀ ਕੈਰੀਅਰ ਸੀ ਅਕਾਲੀ ਦਲ 'ਚ ਤੇ ਬਿਲਕੁਲ ਤਵਸਤ ਹੋ ਗਿਆ, ਖਤਮ ਹੋ ਗਿਆ। ਫਿਰ ਉਹਨਾਂ ਨੇ ਅਕਾਲੀ ਦਲ ਨੂੰ ਟਾਟਾ ਕਰ ਦਿੱਤਾ, ਫਿਰ ਉਹ ਚਲੇ ਗਏ ਕਾਂਗਰਸ ਦੇ ਵਿੱਚ। ਤਾਂ ਇਹ ਇਸੇ ਕਰਕੇ ਹੋਇਆ ਸੀਗਾ ਕਿਉਂਕਿ ਦੇਖੋ ਨਾ ਤੇ ਗੂੰਜਿਆ ਸੀਗਾ ਸਰਵਣ ਸਿੰਘ ਫਲੌਰ ਤੇ ਉਹਨਾਂ ਦੇ ਮੁੰਡੇ ਦਾ ਵੀ, ਤੇ ਨਾਲ ਗੂੰਜਿਆ ਸੀਗਾ ਬਿਕਰਮਜੀਤ ਸਿੰਘ ਮਜੀਠੀਆ। ਬਿਕਰਮਜੀਤ ਸਿੰਘ ਮਜੀਠੀਆ ਵਾਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਮਾਪਦੰਡ ਹੋਰ ਸੀਗੇ, ਪੈਮਾਨੇ ਹੋਰ ਸੀਗੇ। ਇਹਨਾਂ ਵਾਰੀ ਇਹ ਹੋਇਆ ਕਿ ਸਰਵਣ ਸਿੰਘ ਫਲੌਰ ਦਾ ਅਸਤੀਫਾ ਲੈ ਲਿਆ ਗਿਆ। ਹੁਣ ਕਿਉਂਕਿ ਉਹ ਕਾਂਗਰਸ ਦੇ ਵਿੱਚ ਚੱਲ ਗਏ, ਪਾਰਟੀ ਉਹਨਾਂ ਨੇ ਬਦਲ ਲਈ ਹੈ, ਉਹਨਾਂ ਨੇ ਕਿਹਾ ਕਿ ਇਹ ਦੇਖੋ ਮਾਮਲਾ ਜਿਹੜਾ ਸਿਆਸੀ ਬਦਲਾਖੋਰੀ ਨਾਲ ਸੰਬੰਧਿਤ ਸੀਗਾ। ਉਹਨਾਂ ਨੇ ਨਾਲ ਦਾਅਵਾ ਵੀ ਕੀਤਾ ਕਿ ਅਕਾਲੀ ਦਲ ਮਾੜੇ ਦੌਰ ਵਿੱਚੋਂ ਗੁਜ਼ਰਿਆ, ਇਹਨਾਂ ਚੋਣਾਂ ਵਿੱਚ ਉਸਨੂੰ ਇੱਕ ਵੀ ਸੀਟ ਨਹੀਂ ਮਿਲੂ। ਦੇਖੋ ਇੱਕ ਅਕਾਲੀ ਕਹਿ ਰਿਹਾ ਕਿ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲੂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਟੇ ਮਿਲਣ ਤੋਂ ਬਾਅਦ ਉਹਨਾਂ ਨੇ ਖੁਦ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਮਤਲਬ ਕਿ ਉਹ ਕਾਂਗਰਸ ਦੇ ਵਿੱਚ ਜਾ ਕੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ ਪਏ ਆ। ਅਸਲ ਵਿੱਚ ਸ਼ਾਇਦ ਇਹੀ ਕਾਰਨ ਆ ਕਿ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਤੇ ਵੀ ਸਵਾਲ ਚੁੱਕਿਆ ਕਿ ਨਾ ਤੇ ਉਹਨਾਂ ਦਾ ਵੀ ਗੂੰਜਿਆ ਸੀਗਾ, ਤਾਂ ਉਹਨਾਂ ਦੇ ਗੱਲ ਦੇ ਵਿੱਚ ਸ਼ਕਤੀ ਦਾ ਰੱਸਾ ਕਿਉਂ ਨਹੀਂ ਪਾਇਆ ਗਿਆ। ਤਾਂ ਇਹੋ ਹੀ ਕਾਰਨ ਆ ਕਿ ਅੱਜ ਸਰਵਣ ਸਿੰਘ ਜੀ ਫਲੌਰ ਜਿਹੜੇ ਆਪਣੇ ਦਿਲ ਨੂੰ ਫੋਲਦੇ ਪਏ, ਹਿਰਦੇ ਨੂੰ ਫੋਲਦੇ ਪਏ ਆ, ਉਹ ਇਸੇ ਕਰਕੇ ਕਿ ਸ਼ਾਇਦ ਗੱਲ ਜੰਮ ਜਾਵੇ, ਗੱਲ ਬਣ ਜਾਵੇ। ਕਿਉਂਕਿ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ 'ਚੋਂ ਸਟੇ ਮਿਲਿਆ
ਹੁਣ ਉਹਨਾਂ ਦੀ ਸਥਿਤੀ ਥੋੜੀ ਜਿਹੀ ਮਜ਼ਬੂਤ ਆ, ਬਨਸਪਤ ਪਿਛਲੇ ਦੌਰ ਦੇ ਵਿੱਚ ਜੋ ਉਹਨਾਂ ਨੇ ਦੁੱਖ ਸੁੱਖ ਵੇਖਿਆ, ਤਾਂ ਉਹਨਾਂ ਦੀ ਕੋਸ਼ਿਸ਼ ਇਹੋ ਹੈ ਕਿ ਅਕਾਲੀ ਦਲ ਨੂੰ ਰਗੜਾ ਬੰਨਿਆ ਜਾਵੇ ਤਾਂ ਕਿ ਆਪਣਾ ਮਸਲਾ ਜਿਹੜਾ ਉਹ ਛੇਤੀ ਹੱਲ ਹੋ ਜਾਵੇ। ਦੇਖਦੇ ਆ ਕਿ ਹੁਣ ਕਾਂਗਰਸੀ ਉਹਨਾਂ ਨੂੰ ਟਿਕਟ ਦਿੰਦੇ ਆ ਜਾਂ ਫਿਰ ਇਸੇ ਮਾਮਲੇ ਤੇ ਉਲਝਾ ਕੇ ਕਹਿ ਦਿੰਦੇ ਆ ਕਿ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ, ਯਾਨੀ ਥੋੜੇ ਇੰਤਜ਼ਾਰ ਦਾ ਮਜ਼ਾ ਲਈ। ਜੀ ਜੀ। ਅਤੇ ਮਿੰਟੂ ਜੀ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜੀ ਵੀ ਜੇ ਤੁਹਾਡੇ ਵੀ ਅੱਜ ਸਵਾਲ ਹੈਗੇ ਨੇ, ਤੁਸੀਂ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਪੰਜਾਬ ਭਾਰਤ ਦੀ ਸਿਆਸਤ ਦੇ ਨਾਲ ਸੰਬੰਧਿਤ, ਕਾਲ ਕਰ ਸਕੋਗੇ ਨੰਬਰ 408272 ਦੇ ਉੱਤੇ 4082725200 ਦੇ ਉੱਤੇ। ਕੁਛ ਕੁ ਖਬਰਾਂ ਤੋਂ ਬਾਅਦ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜੀ ਆਪਾਂ ਮਿੰਟੂ ਜੀ ਦੀ ਗੱਲਬਾਤ ਕਰਾਵਾਂਗੇ। ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਮਿੰਟੂ ਜੀ, ਵੀ ਕਹਿੰਦੇ CBI ਦੀ ਤਰਜ਼ ਦੇ ਉੱਤੇ ਪੰਜਾਬ ਵਿੱਚ ਬਣੇਗਾ ਵੱਖਰਾ ਬਿਊਰੋ, ਨਿਕਲਣਗੀਆਂ ਹਜ਼ਾਰਾਂ ਹੀ ਨੌਕਰੀਆਂ। ਕਿਤੇ ਉਹਨਾਂ ਦੀ ਤਰਜ਼ ਤੇ ਇਹ ਕੰਮ ਤੇ ਨਹੀਂ ਕਰੂਗੇ। ਜਿਹੜਾ ਵੀ ਸਰਕਾਰ ਦੇ ਵਿਰੁੱਧ ਜਾਂਦਾ, ਉਹ ਜਿਵੇਂ GPS ਸਿਸਟਮ ਹੈ ਜਿਹੜਾ, ਉਹ ਨਹੀਂ ਕਰ ਦਿੰਦੇ, ਆਨ ਕਰ ਦਿੰਦੇ ਆ, ਤਾਂ ਵਿਰੋਧੀਆਂ ਦਾ GPS ਸਿਸਟਮ ਲਾ ਕੇ ਭਲਾ ਉਹਨਾਂ ਦਾ ਇਹ ਜਲੂਸ ਕੱਢੀ ਜਾਣ। ਖੈਰ ਦੇਖੋ, ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੋਈਆਂ ਸੀਗੀਆਂ ਕਿ ਥਾਣਿਆਂ ਦੇ ਵਿੱਚ ਬੋਝ ਆ ਜਿਹੜਾ ਘੱਟ ਕੀਤਾ ਜਾਵੇ। ਇਹਦਾ ਕੰਮ ਦਾ ਬੋਝ ਕੀ ਆ ਕਿ SHO ਹੈ ਜਿਹੜਾ, ਹੁਣ ਮਤਲਬ ਦੇਖੋ SHO ਚੰਗੇ ਵੀ ਹੋ ਸਕਦੇ, ਮਾੜੇ ਵੀ ਹੋ ਸਕਦੇ ਆ, ਪਰ ਕੰਮ ਦਾ ਬੋਝ ਇੱਕੋ ਜਿਹਾ ਹੀ ਆ। ਮਤਲਬ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਵੀ ਉਹਨਾਂ ਨੇ ਵੇਖਣੀ ਆ, ਫਿਰ ਕੇਸਾਂ ਦੀ ਇਨਵੈਸਟੀਗੇਸ਼ਨ ਵੀ ਕਰਨੀ ਆ। ਕੋਈ ਧਰਨਾ ਲੱਗ ਗਿਆ, ਪ੍ਰੋਟੈਸਟ ਹੋਣ ਡਿਆ, ਉੱਥੇ ਵੀ ਜਾਣਾ। ਜੇ ਕੋਈ ਐਮਰਜੈਂਸੀ ਪੈ ਗਈ ਆ, ਬਿਪਤਾ ਕਾਲ ਜਿਹਨੂੰ ਆਪਾਂ ਕਹਿ ਦਿੰਦੇ ਆ, ਫਿਰ ਉੱਥੇ ਵੀ ਪਹੁੰਚਣਾ। ਜੇ VIP ਕੋਈ ਆ ਗਿਆ, ਫਿਰ ਉੱਥੇ ਵੀ ਜਾਣਾ। ਤਾਂ ਇਹਨਾਂ ਨੇ, ਪੰਜਾਬ ਸਰਕਾਰ ਨੇ ਕੁਝ ਚੰਗਾ ਕਰਨ ਦਾ ਯਤਨ ਕੀਤਾ। ਭਾਵ ਇਹ ਆ ਕਿ 2 ਵਿੰਗ ਬਣਾ ਦਿੱਤੇ ਆ। ਮਤਲਬ ਇਹ ਕਿ SHO ਆ ਜਿਹੜਾ, ਉਹ ਕੁਛ ਮਾਮਲਿਆਂ ਦੀ ਤਹਿਕੀਕਾਤ ਕਰੂਗਾ। ਜਿਹੜੇ ਸੰਗੀਨ ਦੋਸ਼ ਆ ਉਹ ਦੇਖੂਗਾ DSP। ਮਤਲਬ ਕਿ DSP ਨੂੰ ਥਾਣੇ 'ਚ ਹੀ ਬਿਠਾ ਦਿੱਤਾ ਗਿਆ, ਥਾਣੇ 'ਚ ਹੀ ਆ ਜਾਊਗਾ DSP, ਔਰ ਉਹਦੀ ਅਗਵਾਈ ਦੇ ਵਿੱਚ ਜਿਹੜੇ ਸੰਗੀਨ ਦੋਸ਼ ਆ, ਜਿੱਦਾਂ ਕਤਲ ਆ, ਬਲਾਤਕਾਰ ਆ, ਜਾਂ ਕੁਝ ਐਰਾ ਵਗੈਰਾ ਹੋ ਰਿਹਾ, ਤਾਂ ਜਿਹੜੇ ਸੰਗੀਨ ਦੋਸ਼ ਆ ਉਹ ਵਿੰਗ ਦੇਖੂਗਾ। ਤਾਂ ਇਹਨਾਂ ਨੇ ਹੁਣ ਇੱਕ ਹੋਰ ਵੀ ਐਲਾਨ ਕੀਤਾ ਕਿ 4500 ਤੋਂ ਵੱਧ ਅਸਾਮੀਆਂ ਜਿਹੜੀਆਂ ਉਹ ਨਵੀਆਂ ਭਰਤੀ ਕੀਤੀਆਂ ਜਾਣਗੀਆਂ, ਉਹ ਪੁਰ ਕੀਤੀਆਂ ਜਾਣਗੀਆਂ, ਕਿਉਂਕਿ ਇਹ ਜਿਹੜਾ ਇਨਵੈਸਟੀਗੇਸ਼ਨ ਵਾਲਾ ਸਟਾਫ ਹੋਊਗਾ, ਇਹਦੇ ਵਾਸਤੇ ਇੱਕ ਨਫਰੀ ਦੀ ਜ਼ਰੂਰਤ ਆ, ਜਿਹੜੀ ਕਿ ਵਿਭਾਗ ਦੇ ਵਿੱਚੋਂ ਸ਼ਾਇਦ ਪੂਰੀ ਨਹੀਂ ਕੀਤੀ ਜਾ ਸਕਦੀ। ਤਾਂ ਹੁਣ ਇਹਨਾਂ ਨੇ ਐਲਾਨ ਕੀਤਾ ਕਿ 4500 ਤੋਂ ਵੱਧ ਅਸਾਮੀਆਂ ਜਿਹੜੀਆਂ ਉਹ ਪੁਰ ਕੀਤੀਆਂ ਜਾਣਗੀਆਂ। ਇਹ ਵਧੀਆ ਗੱਲ ਆ। ਤਾਂ ਮੇਰੇ ਖਿਆਲ ਦੇ ਨਾਲ ਕੰਮ ਦਾ ਬੋਝ ਵੀ ਘਟੂਗਾ, ਕੰਮ ਦੇ ਵਿੱਚ ਪਾਰਦਰਸ਼ਤਾ ਵੀ ਆਊਗੀ, ਪਰ ਉਹਦੇ ਲਈ ਉੱਤੇ ਸਿਸਟਮ ਕਿਸ ਤਰ੍ਹਾਂ ਇੱਛਾ ਸ਼ਕਤੀ ਦਿਖਾਉਂਦਾ ਉਹ ਵੇਖਣਾ ਲਾਜ਼ਮੀ ਹੋਊਗਾ। ਜੀ। ਤੇ ਮਿੰਟੂ ਜੀ, ਜਿਹੜੇ ਪਹਿਲਾਂ ਹੀ ਹਜ਼ਾਰਾਂ ਹੀ ਨੌਕਰੀਆਂ ਦੇ ਉੱਤੇ ਲੱਗੇ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ, ਉਹਨਾਂ ਦਾ ਕੀ ਬਣੂ? ਇਹਨਾਂ ਨੂੰ ਕਿੱਥੋਂ ਦੇਣੀਆਂ ਤਨਖਾਹਾਂ ਨਵੀਆਂ ਨੂੰ? ਨਹੀਂ, ਉਹਨਾਂ ਨੂੰ ਸਮਾਰਟਫੋਨ ਦੇ ਦੂਗਾ ਨਾ ਕੈਪਟਨ ਅਮਰਿੰਦਰ ਸਿੰਘ, PUBG ਖੇਡੀ ਚੱਲੋ। ਬਸ ਇਹੀ ਗੱਲ ਆ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਨਸ਼ੇ ਦੀ ਦਵਾਈ ਨਾ ਮਿਲਣ ਤੇ ਨੌਜਵਾਨ ਨੇ ਹਸਪਤਾਲ ਦੀ ਟੈਂਕੀ ਤੋਂ ਮਾਰੀ ਛਾਲ। ਮੰਦਭਾਗੀ ਖਬਰ ਹੈ ਮਮਦੂਟ ਤੋਂ। 23 ਸਾਲ ਦਾ ਨੌਜਵਾਨ ਸੀਗਾ। ਦੱਸਦੇ ਆ ਕਿ ਨਸ਼ਾ ਛਡਾਊ ਸੈਂਟਰ ਦੇ ਵਿੱਚੋਂ ਜਿਹੜੀ ਉਹ ਗੋਲੀ ਜੀ ਦਿੰਦੇ ਆ, ਗੋਲੀ ਉਹੀ ਹੋਣੀ ਆ ਜਿਹੜੀ ਜਿਬ ਦੇ ਥੱਲੇ ਰੱਖਦੇ ਆ, ਉਹ ਮਿਲੀ ਨਹੀਂ ਹੈ। ਇਹਨੇ ਮੁੰਡੇ ਨੇ ਟੈਂਕੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਹ 23 ਸਾਲ ਦਾ ਸੀਗਾ, ਮੈਂ 23 ਸਾਲ ਦਾ। ਤਾਂ ਹੁਣ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣਾ ਪਊਗਾ ਕਿ ਇੱਕ ਪਾਸੇ ਕਹਿੰਦਾ ਕਿ ਅਸੀਂ ਨਸ਼ੇ ਦਾ ਲੱਕ ਤੋੜ ਦਿੱਤਾ ਕਿ ਨੌਜਵਾਨੀ ਦਾ ਲੱਕ ਟੁੱਟਣ ਡਿਆ। ਕਿਉਂਕਿ ਇੱਕ ਤਾਂ ਹੁੰਦਾ ਨਾ ਲੱਕ ਪਿੱਠ, ਇੱਕ ਹੁੰਦਾ ਲੱਕ ਕਿਸਮਤ, ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਤਾਂ ਕਿਸਮਤ ਟੁੱਟਣ ਵਾਲੀ ਗੱਲ ਆ। ਕਿ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਜੇ ਨਸ਼ੇੜੀ ਨੂੰ ਤੁਸੀਂ ਦਵਾਈ ਨਹੀਂ ਦੇ ਸਕਦੇ ਤਾਂ ਫਿਰ ਉਹਨਾਂ ਨੂੰ ਬੰਦ ਕਰੋ। ਤੇ ਖੋਲਣ ਦਾ ਕੀ ਫਾਇਦਾ? ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਆ ਕਿ ਅਸੀਂ ਆਹ ਕਰ ਦਿੱਤਾ ਜੀ, ਇੰਨੇ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਉਹਨਾਂ ਦੇ ਵਿੱਚ ਇੰਨੀਆਂ ਗੋਲੀਆਂ ਵੰਡੀਆਂ ਜਾ ਰਹੀਆਂ। ਤਾਂ ਇਹ ਬਹੁਤ ਮਾੜੀ ਗੱਲ ਆ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਕੁਝ ਨਸ਼ਾ ਛਡਾਊ ਕੇਂਦਰਾਂ 'ਚ ਚੋਰੀਆਂ ਤੱਕ ਹੋਈਆਂ ਨੇ। ਉਹ ਕਾਹਤੋਂ ਹੋਈਆਂ? ਕਿਉਂਕਿ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਇਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹਦੀ ਪੂਰਤੀ ਨਹੀਂ ਹੁੰਦੀ, ਤਾਂ ਜਦੋਂ ਪੂਰਤੀ ਨਹੀਂ ਹੁੰਦੀ ਉਹ ਇਸ ਤਰ੍ਹਾਂ ਦੇ ਫਿਰ ਕਾਰੇ ਅੰਜਾਮ ਦਿੰਦੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਵਿਵਸਥਾ ਤੇ ਇੱਕ ਬਹੁਤ ਵੱਡਾ ਸਵਾਲ ਆ ਕਿ ਨਸ਼ਾ ਛਡਾਊ ਕੇਂਦਰ 'ਚ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੱਤੀ ਜਾ ਰਹੀ, ਜੋ ਕਿ ਪ੍ਰੇਰਿਤ ਕਰਕੇ ਉਹਨਾਂ ਨੂੰ ਲਾਈ ਜਾਂਦੀ ਆ। ਮਤਲਬ ਕਿ ਪਹਿਲਾਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਤੁਸੀਂ ਨਸ਼ਾ ਛੱਡੋ, ਅਸੀਂ ਤੁਹਾਡਾ ਇਲਾਜ ਕਰਾਂਗੇ, ਪਰ ਜਦੋਂ ਇਲਾਜ ਸ਼ੁਰੂ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਕੋਈ ਬਾਂਹ ਨਹੀਂ ਫੜਦਾ। ਹਾਲਾਂਕਿ ਦੁਰਵਰਤੋਂ ਵੀ ਹੁੰਦੀ ਆ, ਕੁਵਰਤੋਂ ਵੀ ਹੁੰਦੀ ਆ, ਪਰ ਇਹ ਮਾਮਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਜੀ ਜੀ।
ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਪੁਲਿਸ ਵਿੱਚ ਬਣੇਗਾ ਨਵਾਂ ਜਿਹੜਾ 45 ਵਿਭਾਗ। ਦੇਖੋ ਇਹ ਉਹੀ ਖਬਰ ਆ, ਤਕਰੀਬਨ ਉਹੀ ਖਬਰ ਆ ਕਿ 45 ਵਿਭਾਗ ਬਣੂਗਾ। ਤਾਂ ਇਹਦੇ ਵਿੱਚ ਦੋ ਚੀਜ਼ਾਂ ਹੋਣਗੀਆਂ ਕਿ ਇੱਕ SHO ਹੈ ਜਿਹੜਾ, ਉਹਦੀਆਂ ਅਧਿਕਾਰ ਸ਼ਕਤੀਆਂ ਜਿਹੜੀਆਂ ਉਹ ਸੀਮਿਤ ਕਰ ਦਿੱਤੀਆਂ ਜਾਣਗੀਆਂ। DSP ਹੈ ਜਿਹੜਾ, ਉਹਦਾ ਅਧਿਕਾਰ ਖੇਤਰ ਥੋੜਾ ਵਧਾ ਦਿੱਤਾ ਜਾਊਗਾ। ਤਾਂ ਇਹ ਇੱਕ ਵੈਸੇ ਚੰਗੀ ਪਹਿਲ ਕਦਮੀ ਆ, ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਚੰਗੀ ਪਹਿਲ ਕਦਮੀ ਆ। ਜਿਵੇਂ ਮੈਂ ਤੁਹਾਨੂੰ ਕਿਹਾ ਕਿ SHO ਹੈ ਜਿਹੜਾ ਕਈ ਵਾਰ ਬਹੁਤ ਸਾਰੇ ਕੰਮਾਂ 'ਚ ਉਲਝ ਜਾਂਦਾ। ਦੇਖਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਸਾਰੀ ਨੀਤੀ ਨੂੰ ਲਾਗੂ ਕਿਸ ਤਰ੍ਹਾਂ ਕਰਦੀ ਆ। ਅੰਦਾਜ਼ਾ ਇਹੋ ਹੀ ਆ ਕਿ ਪੁਲਿਸ ਜਿਹੜੀ ਆ ਥੋੜੀ ਚੁਸਤ ਹੋਊਗੀ, ਪਰ ਚੁਸਤ ਹੋਣ ਦੀ ਥਾਂ ਤੇ ਜੇ ਪਹਿਲਾਂ ਨਾਲੋਂ ਵੀ ਉਹ ਜ਼ਿਆਦਾ ਵੱਡੀ ਕੁੜੀ ਵਾਲਾ ਕੰਮ ਕਰਨ ਲੱਗ ਪਵੇ ਜਾਂ ਨਾਕਾਮੀ ਹੋ ਜਾਵੇ ਤਾਂ ਫਿਰ ਇਹੀ ਮੰਨਣਾ ਪਊਗਾ ਕਿ ਸਾਡੇ ਦੇਸ਼ ਦੇ ਵਿੱਚ ਸੁਧਾਰਾਂ ਦੇ ਨਾਂ ਤੇ ਹੁਕਮ ਜਾਰੀ ਕੀਤੇ ਜਾ ਸਕਦੇ, ਪਰ ਸੁਧਾਰ ਜਿਹੜੇ ਉਹ ਲਾਜ਼ਮੀ ਹੋਣਗੇ ਇਹਦੀ ਕੋਈ ਗਰੰਟੀ ਨਹੀਂ। ਜੀ ਜੀ। ਅਤੇ ਮਿੰਟੂ ਜੀ ਇੱਥੇ ਕਿ ਆਪਾਂ ਹੁਣ ਬ੍ਰੇਕ ਲਵਾਂਗੇ ਅਤੇ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਜਿਹੜਾ ਮਿੰਟੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਲਾਈਨਸ ਓਪਨ ਨੇ, ਨੰਬਰ ਹੈਗਾ ਆ ਜੀ 408 272 5200 4082725200 ਦੇ ਉੱਤੇ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। Elk Grove ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੂਸਵਿਲ ਰੋਡ ਸਵੀਟ 100 ਐਲਕ ਗ੍ਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ?
क्योंकि कौन इन्ना भरोसेमंद ज्वेलरी स्टोर है जिथे अखां बंद करके विश्वास किया जाए। गहने होण भी प्योर क्वालिटी दे ते होण भी लेटेस्ट डिजाइन वाले। तू फिकर ना कर, अमरीका दा इको एक सब तो पहला ते सब तो भरोसेमंद नाम जीना ज्वेलर्स। जीना दा शोरूम सोने चांदी ते डायमंड ज्वेलरी नाल भरिया पिया है। 22 कैरेट दे औरतां मर्दां ते बच्चियां दे गहणियां दी लेटेस्ट वैरायटी है उन्हां कोल। कुंदन डायमंड ते पोल्की सेट्स भी अवेलेबल ने। तू देखी साडी गुड्डी दे गहणे वेख के लोग वेखदे रह जाणगे। नाले ओ कंप्यूटराइज्ड मशीन नाल चेक करके बिल्कुल प्योर सोना दिंदे ने। जीना ज्वेलर्स, जिथों तुसी होलसेल प्राइस ते सोने दे बिस्किट वेच या खरीद भी सकदे हो। नाले पुराना सोना गहणे रख के लोन भी ले सकदे हो। तां फिर गहणे तां असीं उत्थों ही बनवावांगे जीना ज्वेलर्स तो। तुसी भी अज ही आओ। जीना ज्वेलर्स 7454 स्टॉकटन बुलेवर्ड सैक्रामेंटो। फोन नंबर 916 956 3094 916 956 3094। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਲਾਰੇ ਹੋਇਆ। ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। पेश है धमाकेदार कॉमेडी मूवी काला शाकाला। आज तेन मेरे उत्तों दी टप के जाना पऊगा। आ ले। हाय बेबे, आ ले हो टप्पा बेबे। सिनेमा हॉल विच 14 फरवरी ਨੂੰ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਆਓ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਹੈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਣੇ ਪਹਿਲੇ ਕਾਲਰ ਆਪਣਾ ਜੁੜੇ ਨੇ ਜੱਗਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਕਾਂਤ ਸਿੰਘ ਤੇ ਆਪਣੇ ਮਿੰਟੂ ਗਸਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਪਹਿਲਾਂ ਤਾਂ ਮੈਂ ਮਾਜਰਤ ਇਹ ਚਾਹੁੰਦਾ ਹਾਂ ਕਿ ਮਤਲਬ 1-2 ਵੀਕ ਪਹਿਲਾਂ ਮੈਂ ਕੁਛ ਅਪਸ਼ਬਦ ਵਰਤੇ ਸੀਗੇ, ਉਹਦੇ ਬਾਰੇ ਤੁਸੀਂ ਕਿਹਾ ਸੀ ਨਹੀਂ ਵਰਤਣੇ ਚਾਹੀਦੇ। ਚਲੋ ਮੈਂ ਉਹਦੇ ਲਈ ਤੁਹਾਡੇ ਕਰਕੇ ਮਾਜਰਤ ਮੰਗਦਾ, ਪਰ ਹੈਗੇ ਉਹ ਇੱਥੇ ਲੈ ਕੇ ਆ। ਤੇ ਹੁਣ ਮੈਂ ਆਪਣੇ ਸਵਾਲਾਂ ਦਾ ਸ਼ੁਰੂ ਕਰਦਾ ਵਰਣਨ। ਤੇ ਪਹਿਲਾ ਤਾਂ ਸਵਾਲ ਇਹ ਆ ਕਿ ਆਪਣਾ ਐਗਰੀਕਲਚਰ, ਸਾਰਿਆਂ ਨੂੰ ਪਤਾ ਆਪਣਾ ਖਿੱਤਾ ਜਿਹੜਾ ਪੰਜਾਬ ਦਾ ਐਗਰੀਕਲਚਰ ਆ ਨਾ। ਆਏ ਦਿਨ ਇੱਥੇ ਚਲੋ ਅਸੀਂ ਤਾਂ ਜਿੱਦਾਂ ਦੀ ਜ਼ਿੰਦਗੀ ਵਧੀਆ ਘਟੀਆ ਜਿੱਦਾਂ ਦੀ ਜੀਂਦੇ ਆ, ਪਰ ਆਏ ਦਿਨ ਖਬਰਾਂ ਇਹ ਮਿਲਦੀਆਂ ਇੱਕ ਬੰਦਾ ਮਤਲਬ ਖੁਦਕੁਸ਼ੀ ਮਰ ਗਿਆ, 2 ਮਰ ਗਏ, ਕਿੰਨੇ ਮਰ ਗਏ, ਮਤਲਬ ਕੋਈ ਗਿਣਤੀ ਨਹੀਂ ਹੋ ਰਹੀ। ਤੇ ਮੇਰਾ ਸਵਾਲ ਇਹ ਸੀਗਾ ਕਿ ਮਤਲਬ ਤੁਸੀਂ ਤੇ ਚਲੋ ਜਰਨਲਿਸਟ ਹੋ, ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿ ਸਾਨੂੰ ਤਾਂ ਮੁਲਕ ਛੱਡੇ ਨੂੰ ਬਹੁਤ ਚਿਰ ਹੋ ਗਿਆ। ਇਸ ਮੁਲਕ ਦੇ ਵਿੱਚ ਅਗਰ ਕੋਈ ਘਾਟਾ ਵਾਧਾ ਸਾਡਾ ਪੈਂਦਾ ਆ ਕਿਸੇ ਕੰਪਨੀ ਦੇ ਵਿੱਚ, ਕਿਉਂਕਿ ਇੱਥੇ ਬਹੁਤ ਸਾਡੇ ਕੰਮ ਤਗੜੇ ਹੈਗੇ ਆਪਣੇ ਸਰਦਾਰਾਂ ਕੋਲ, ਬਈ ਇੱਥੇ ਚੈਪਟਰ ਨੰਬਰ 13 ਜਾਂ ਚੈਪਟਰ ਨੰਬਰ 10 ਫਾਈਲ ਕਰ ਦਈਦਾ ਤਾਂ ਕੋਈ ਤੁਹਾਡਾ ਦਰਵਾਜ਼ਾ ਨਹੀਂ ਖੜਕਾ ਸਕਦਾ। ਕਿ ਆਪਣੇ ਕਿਸਾਨ ਭਰਾ ਜਿਹੜੇ ਆ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਹੈ ਜਾਂ ਕਿ ਕਾਨੂੰਨ ਹੀ ਹੈ ਨਹੀਂ ਪੂਰੇ ਪੰਜਾਬ ਜਾਂ ਪੂਰੇ ਭਾਰਤ ਵਿੱਚ? ਜੇ ਕੋਈ ਬੰਦਾ ਮਤਲਬ ਥੱਲੇ ਲੱਗ ਗਿਆ ਤੇ ਉਹ ਮਤਲਬ ਆਪਣਾ ਬੈਂਕਰਪਸੀ ਨਹੀਂ ਕਰ ਸਕਦਾ। ਪਹਿਲਾ ਤਾਂ ਇਹ ਆ। ਦੂਜਾ ਮੇਰਾ ਸਵਾਲ ਇਹ ਆ ਕਿ ਜਿਹੜੇ ਆਪਣੇ ਮਤਲਬ ਪੰਜਾਬ ਦੇ ਖਾਸ ਕਰਕੇ, ਬਾਕੀਆਂ ਦਾ ਮੈਂ ਪਰਵਾਹ ਨਹੀਂ ਕਰਦਾ, ਜਿਹੜੇ ਆਪਣੇ ਪੰਜਾਬੀ ਚਾਹੇ ਉਹ ਕਿਸੇ ਵੀ ਮਤਲਬ ਕਿ ਵੀ ਮਜ਼ਹਬ ਨਾਲ ਤਾਲੁਕ ਰੱਖਦੇ ਆ, ਉਹ ਵੋਟ ਆਪਣੀ ਵਾਸਤੇ ਜਾਗਰਤ ਹੈਗੇ ਆ ਜਾਂ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਆ ਮਤਲਬ ਆਏ ਦਿਨ ਮਤਲਬ ਸੁਣਨ ਨੂੰ ਇਹ ਮਿਲਦਾ ਇਲੈਕਸ਼ਨ ਕਮਿਸ਼ਨ ਨੇ ਆਹ ਕਰਤਾ, ਇਲੈਕਸ਼ਨ ਕਮਿਸ਼ਨ ਨੇ ਆਹ ਕਰਤਾ। ਉਹਨਾਂ ਨੇ ਕੋਈ ਸੈਂਟਰ ਖੋਲ੍ਹੇ ਆ ਪੂਰੇ ਪੰਜਾਬ ਦੇ ਵਿੱਚ ਕਿ ਵੋਟ ਦਾ ਰਾਈਟ ਦੱਸਣ ਵਾਸਤੇ ਇਕੱਲੇ ਬੰਦੇ ਨੂੰ,
ਜਿਹੜਾ ਸਾਡੇ ਫਰਿੱਜ ਉਹ ਤਾਂ ਹੈਗਾ ਆ, ਬਾਕੀ ਹੋਰਨਾਂ ਦਾ ਮੈਨੂੰ ਪਤਾ ਨਹੀਂ। ਵੀ ਇੱਥੇ ਤੁਸੀਂ ਵੋਟ ਤੁਸੀਂ ਜਾ ਕੇ ਆਪਣਾ ਫਾਰਮ ਭਰੋ, ਤੁਹਾਨੂੰ ਵੋਟ ਦਾ ਰਾਈਟ ਦੱਸਣਗੇ ਤੁਹਾਡੀ ਵੋਟ ਦਾ ਰਾਈਟ ਕੀ ਆ। ਧੰਨਵਾਦ, ਥੈਂਕ ਯੂ ਜੱਗਾ ਜੀ, ਥੈਂਕ ਯੂ। ਹਾਂਜੀ ਓਕੇ, ਚਲੋ ਠੀਕ ਹੈ। ਕੁਐਸਚਨ ਤਾਂ ਬਹੁਤ ਸੀਗੇ, ਚਲੋ ਕੋਈ ਨਹੀਂ, ਥੈਂਕ ਯੂ, ਅਗਲੀ ਵਾਰੀ ਸੀ, ਥੈਂਕ ਯੂ। ਕੋਈ ਗੱਲ ਨਹੀਂ। ਪਹਿਲੀ ਗੱਲ ਤਾਂ ਜੱਗਾ ਜੀ ਤੁਸੀਂ ਮੈਂ ਕਹੂੰਗਾ ਕਿ ਸਲੂਟ ਦੇ ਕਾਬਲ ਆ ਕਿ ਤੁਸੀਂ ਘੱਟੋ ਘੱਟ ਆਪਣੀ ਗਲਤੀ ਨੂੰ ਮੰਨਿਆ ਕਿ ਅਪਸ਼ਬਦ ਬੋਲਿਆ, ਉਸ ਚੀਜ਼ ਤੋਂ ਬਚਣਾ ਵੀ ਚਾਹੀਦਾ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਕਿਸਾਨੀ ਨਾਲ ਜੁੜੀ, ਕਿ ਦੇਖੋ ਕਿਸਾਨੀ ਦਾ ਮਸਲਾ ਜਿਹੜਾ ਉਹ ਵਾਸਤਵ ਦੇ ਵਿੱਚ ਉਹ ਚੀਜ਼ ਹੈ ਨਹੀਂ ਗੀ ਜਿਹੜੀ ਦਿਖਦੀ ਆ। ਹਕੀਕਤ ਇਹ ਆ ਕਿ ਕਿਸਾਨ ਨੂੰ ਇੱਥੇ ਲੁੱਟਿਆ ਜਾਂਦਾ ਔਰ ਬਹੁਤ ਹੱਦ ਤੱਕ ਕਿਸਾਨ ਨੂੰ ਬਦਨਾਮ ਕਰ ਦਿੱਤਾ ਜੀ। ਕਿਸਾਨ ਦੀ ਦੁਰਗਤ ਬਹੁਤ ਜ਼ਿਆਦਾ। ਖੈਰ ਉਹ ਇੱਕ ਬਹੁਤ ਵੱਖਰਾ ਵਿਸ਼ਾ, ਬਹੁਤ ਵੱਡਾ ਵਿਸ਼ਾ, ਉਹਨੂੰ ਛੱਡ ਕੇ ਜੇ ਅਸੀਂ ਇਸ ਗੱਲ ਤੇ ਆਈਏ, ਜਿਹੜਾ ਦੂਜਾ ਸਵਾਲ ਤੁਸੀਂ ਕੀਤਾ ਰਾਜ ਕਰਨਵੀਰ ਸਿੰਘ ਜੀ, ਮੈਨੂੰ ਮਾੜਾ ਜਿਹਾ ਚੇਤਾ ਕਰਾ ਦਿਓ ਕਿ ਦੂਜਾ ਸਵਾਲ ਜਿਹੜਾ ਵੋਟ ਦੇ ਨਾਲ ਸੰਬੰਧਿਤ ਵੀ ਲੋਕਾਂ ਨੂੰ ਜਾਣੂ ਕਰਾਉਣ ਲਈ ਵੀ ਤੁਹਾਡੇ ਵੋਟ ਦੇ ਕੀ ਹੱਕ ਅਧਿਕਾਰ ਨੇ। ਹਾਂਜੀ ਹਾਂਜੀ, ਤਾਂ ਦੇਖੋ ਵੋਟ ਵਾਲਾ ਜਿਹੜਾ ਫੰਡਾ ਉਹਦੇ ਵਿੱਚ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਸੁਧਾਰ ਆਉਂਦਾ, ਕੋਈ ਨਵਾਂ ਲੈ ਕੇ ਆਉਂਦੇ ਆ, ਤਾਂ ਇਹ ਸੂਚਨਾਵਾਂ ਜ਼ਰੂਰ ਜਾਰੀ ਕਰਦੇ ਆ। ਪਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਹੇਠਲੇ ਪੱਧਰ ਤੱਕ, ਹੁਣ ਜਿੱਦਾਂ ਟੈਲੀਵਿਜ਼ਨ ਤੇ ਕੋਈ ਮਸ਼ਹੂਰੀ ਦੇਤੀ, ਰੇਡੀਓ ਤੇ ਦੇਤੀ ਜਾਂ ਅਖਬਾਰ ਤੇ ਦੇਤੀ, ਕੋਈ ਇਸ਼ਤਿਹਾਰ ਦੇਤਾ, ਤਾਂ ਉਹ ਹਰੇਕ ਤੱਕ ਨਹੀਂ ਪਹੁੰਚਦਾ। ਇੱਕ ਸਮੱਸਿਆ ਹੈ, ਬੇਸਿਕ ਸਮੱਸਿਆ। ਪਰ ਇੱਕ ਚੱਕਰ ਹੋਰ ਵੀ ਆ ਕਿ ਸਾਡਾ ਜਿਹੜਾ ਵੋਟਰ ਆ ਉਹ ਹਾਲੇ ਜਾਗਰਤ ਵੀ ਹੈ ਨਹੀਂ। ਜਾਗਰਤ ਇਸ ਪੱਖੋਂ ਹੈ ਨੀਗਾ ਕਿ ਉਹਨੇ ਵੋਟ ਇਹ ਸੋਚ ਕੇ ਪਾਉਣੀ ਆ ਕਿ ਕੌਣ ਜਿੱਤੂਗਾ, ਹਵਾ ਦਾ ਰੁੱਖ ਕੀ ਕਹਿੰਦਾ, ਉਹ ਉਸ ਪਾਸੇ ਹੀ ਵੋਟ ਪਾਉਂਦਾ ਜਿੱਥੇ ਉਹਨੂੰ ਉਮੀਦ ਹੁੰਦੀ ਹੈ ਕਿ ਜਿੱਤੂਗਾ। ਜੇ ਜਿੱਤੂਗਾ ਤੇ ਮੇਰੇ ਤੋਂ ਕੰਮ ਆ ਜਿਹੜੇ ਆ ਉਹ ਆਸਾਨੀ ਦੇ ਨਾਲ ਲੈ ਹੋਣਗੇ। ਦੂਜੀ ਚੀਜ਼ ਇਹ ਆ ਕਿ ਉਹਦੇ ਕੋਲ ਆਪਸ਼ਨ ਵੀ ਬੜੇ ਘੱਟ ਹੁੰਦੇ ਆ। ਇੱਕ ਤੋਂ ਇੱਕ ਵੱਡਾ ਬਦਮਾਸ਼ ਹੈ ਜਿਹੜਾ ਇਲੈਕਸ਼ਨ 'ਚ ਖੜਾ ਹੁੰਦਾ, ਉਹ ਇਹੀ ਵੇਖਦਾ ਕਿ ਜਿਹੜਾ ਇਹਨਾਂ ਤਿੰਨਾਂ ਬਦਮਾਸ਼ਾਂ ਦੇ ਵਿੱਚੋਂ, ਚੌਂ ਬਦਮਾਸ਼ਾਂ ਦੇ ਵਿੱਚੋਂ ਥੋੜਾ ਜਿਹਾ ਸ਼ਰੀਫ ਹੈ, ਉਹਨੂੰ ਵੋਟ ਪਾ ਦੇਣਾ। ਇਹ ਮਜਬੂਰੀ ਵੀ ਉਹਦੀ ਬਣ ਜਾਂਦੀ ਆ। ਤਾਂ ਕੁੱਲ ਮਿਲਾ ਕੇ ਤੁਸੀਂ ਨੋਟਾਂ ਦੇਖ ਲਓ, ਨੋਟਾਂ ਦਾ ਵੀ ਪ੍ਰਚਾਰ ਪ੍ਰੋਪਰਲੀ ਨਹੀਂ ਹੋ ਰਿਹਾ ਜੋ ਪ੍ਰੋਪਰ ਪ੍ਰਚਾਰ ਹੋਣਾ ਚਾਹੀਦਾ, ਕਿ ਨੋਟਾ ਇੱਕ ਅਧਿਕਾਰ ਹੈ, ਨੋਟਾ ਇੱਕ ਬਦਲ ਹੈ, ਤਾਂ ਉਹਦੇ ਵਾਸਤੇ ਵੀ ਪ੍ਰਚਾਰ ਨਹੀਂ ਹੁੰਦਾ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹ ਇਸ ਤਰ੍ਹਾਂ ਪ੍ਰਚਾਰ ਕਰਨ ਕਿ ਹਰੇਕ ਬੰਦੇ ਤੱਕ ਇਨਫੋਰਮੇਸ਼ਨ ਪਹੁੰਚੇ। ਪਰ ਇਹਦੇ ਲਈ ਰਾਜਨੀਤੀ ਆ ਜਿਹੜੀ ਉਹ ਕਿਤੇ ਨਾ ਕਿਤੇ ਬੇਈਮਾਨ ਆ, ਕਿਉਂਕਿ ਉਹਨੂੰ ਲੱਗਦਾ ਜੇ ਲੋਕ ਜਾਗਰਤ ਹੋਣਗੇ ਤਾਂ ਫਿਰ ਸਾਡੇ ਲਈ ਕੰਮ ਮੁਸ਼ਕਲ ਹੋ ਜਾਏ। ਰਾਜਨੀਤੀ ਹਮੇਸ਼ਾ ਉਹੀ ਚੀਜ਼ ਕਰਦੀ ਆ ਜਿਹੜੀ ਉਹਦਾ ਰਸਤਾ ਆਸਾਨ ਕਰਦੀ। ਜੀ ਜੀ, ਤੇ ਵੈਸੇ ਜਿਹੜਾ ਮਿੰਟੂ ਜੀ ਉਹਨਾਂ ਨੇ ਦਵਾਲਗਿਰੀ ਦਾ ਜਿਹੜਾ ਪੁੱਛਿਆ ਸੀ ਕਾਨੂੰਨ, ਕੀ ਇੱਦਾਂ ਜਿਹੜੇ ਕਿਸਾਨ ਆ ਕੁਝ ਵਰਤ ਸਕਦੇ ਆ? ਨਹੀਂ ਤਾਂ ਆਪਾਂ ਇਹ ਵੇਖਦੇ ਆ ਵੀ ਜਿਹੜੀਆਂ ਬੈਂਕਰਪਸੀਆਂ ਵੱਡੇ ਵੱਡੇ ਉਦਯੋਗਪਤੀ ਹੀ ਜਿਹੜੇ ਉਹ ਕਰਦੇ ਨੇ। ਨਹੀਂ ਮੇਰੇ ਖਿਆਲ ਦੇ ਨਾਲ ਦੇਖੋ ਇਹ ਹੈਗਾ, ਮੈਂ ਤਾਂ ਹੀ ਉਸ ਵਿਸ਼ੇ ਨੂੰ ਨਹੀਂ ਛੋਇਆ ਕਿਉਂਕਿ ਇੱਥੇ ਕੋਈ ਬੈਂਕ ਸੈਕਟਰ ਦਾ ਮਾਹਰ ਬੰਦਾ ਜਿਹੜਾ ਉਹ ਹੀ ਤੁਹਾਨੂੰ ਦੱਸ ਸਕਦਾ। ਪਰ ਮੈਂ ਅੱਜ ਤੱਕ ਇਸ ਤਰ੍ਹਾਂ ਦਾ ਕੇਸ ਨਹੀਂ ਦੇਖਿਆ। ਦੀਵਾਲੀਆ ਜਿਹਨੂੰ ਕਹਿੰਦੇ ਆ ਤੁਸੀਂ ਪੰਜਾਬੀ ਚ ਕਹੋ, ਜੀ ਦੀਵਾਲੀਆ, ਤਾਂ ਮੇਰੇ ਖਿਆਲ ਦੇ ਨਾਲ ਏਦਾਂ ਨਹੀਂ, ਕਿਉਂਕਿ ਕਿਸਾਨ ਜਿਹੜਾ ਹੈ ਹੀ ਕਿਸਾਨ ਉਹ ਤੇ ਦੀਵਾਲੀਆ ਨਾ। ਕਿਸਾਨ ਦੀਆਂ ਮੈਂ ਤੁਹਾਨੂੰ ਦੱਸ ਦਿੰਦਾ, ਕਿਸਾਨ ਦੀਆਂ 2-3 ਪਰਿਭਾਸ਼ਾਵਾਂ ਨੇ। ਇੱਕ ਤਾਂ ਉਹ ਕਿਸਾਨ ਹੈ ਜਿਹਦੇ ਸ਼ੈਲਰ ਆ ਜਾਂ ਉਹਦੀਆਂ ਟਰਾਂਸਪੋਰਟਾਂ ਚੱਲਦੀਆਂ, ਜਾਂ ਉਹ ਨਾਲ ਹੋਰ ਸਾਈਡ ਬਿਜ਼ਨਸ ਕਰਦਾ, ਕੋਈ ਵੀ ਕਰਦਾ। ਇੱਕ ਉਹ ਕਿਸਾਨ ਆ ਜਿਹੜਾ ਕਿ ਕੁਛ ਨਹੀਂ ਕਰਦਾ ਪਰ ਉਹਦੀ ਖੇਤੀ ਤੋਂ ਚੰਗੀ ਆਮਦਨ ਹੈ। ਇੱਕ ਉਹ ਕਿਸਾਨ ਆ ਜਿਹੜਾ 2-2.5 ਕਿੱਲਿਆਂ ਚੋਂ ਆਪਣੀ ਦੁਨੀਆ ਚਲਾਉਂਦਾ। ਤੇ 2-2.5 ਕਿੱਲਿਆਂ ਚੋਂ ਕਿੱਦਾਂ ਦੁਨੀਆ ਚੱਲਦੀ ਆ, ਇਹ 2-2.5 ਕਿੱਲਿਆਂ ਵਾਲਾ ਤੁਹਾਨੂੰ ਬਿਹਤਰ ਦੱਸਦਾ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਵੀ ਜਿੱਦਾਂ ਪੰਜਾਬ ਸਰਕਾਰ ਸੈਸ਼ਨ ਵਿੱਚ ਕੋਈ ਉੱਥੇ ਨਹੀਂ ਜਾ ਕੇ ਰਾਜੀ, ਬਜਟ ਦੇ ਵਿੱਚ ਦਿਨ ਘਟਾਈ ਜਾ ਰਹੀ ਆ। ਵੀ ਕੈਪਟਨ ਜਿਵੇਂ ਪਹਿਲਾਂ ਸਰਕਾਰ ਸੀ, ਹੁਣ ਕੈਪਟਨ ਥੋੜਾ ਜਿਹਾ ਧੂੰਆਂ ਵੱਧ ਮਾਰ ਰਿਹਾ ਵਾ, ਬਈ ਕੁਛ ਵੀ ਨਹੀਂ ਕੰਮ ਕਰ ਰਹੀ। ਸਭ ਤੋਂ ਨਿਕੰਮੀ ਸਰਕਾਰ ਦਿਖ ਰਹੀ ਹੈ ਇਸ ਟਾਈਮ। ਕਿਸੇ ਵੀ ਪਾਸੇ ਪ੍ਰਦੂਸ਼ਣ ਤੋਂ ਲੈ ਕੇ ਪਾਣੀਆਂ ਦੇ ਮਾਮਲੇ ਵਿੱਚ ਜਮਾਂ ਸੁੱਤੀ ਪਈ ਆ। ਵੀ ਇਹਦੇ ਕਾਰਨ ਬਈ ਜਿਵੇਂ ਅਕਾਲੀ ਦਲ ਡਾਊਨ ਹੋ ਗਿਆ, ਆਮ ਆਦਮੀ ਪਾਰਟੀ ਖਿੰਡ ਗਈ ਆ, ਵੀ ਇਹਨਾਂ ਨੂੰ ਹੋ ਗਿਆ ਵੀ ਆਪਾਂ ਤਾਂ ਹੁਣ ਚਲੋ ਸੌਂ ਜਾਓ, ਵਿਰੋਧੀ ਧਿਰ ਤਾਂ ਕੋਈ ਚੱਜ ਦੀ ਹੈ ਨਹੀਂ, ਨਾ ਪਾਰਟੀ ਵੀ ਆਪਾਂ ਜਿੱਤ ਜਾਣਾ ਵਾ। ਵੀ ਇਹਨਾਂ ਦੋਨੋਂ ਪਾਰਟੀਆਂ ਦੇ ਡਿੱਗਣ ਨਾਲ ਇਹ ਵੀ ਦੋਨੇ ਆਪਣਾ ਕਾਂਗਰਸ ਵੀ ਸੁੱਤੀ ਪਈ ਹੈ ਜੀ। ਥੈਂਕ ਯੂ ਜੀ। ਦੇਖੋ
ਕਾਂਗਰਸ ਲਈ ਰਸਤਾ ਸਾਫ਼ ਆ, ਬਿਲਕੁਲ ਤੁਸੀਂ ਜਿੱਦਾਂ ਕਿਹਾ ਠੀਕ ਆ। ਪਰ ਰੌਲਾ ਇਹ ਆ ਕਿ ਇਸ ਸਮੇਂ ਓਪੋਜੀਸ਼ਨ ਜਿਹੜੀਆਂ ਵੱਖ-ਵੱਖ ਧੜਿਆਂ 'ਚ ਵੰਡੀਆਂ ਹੋਈਆਂ, ਕਿਸੇ ਇੱਕ ਮੁੱਦੇ ਤੇ ਰਾਜਨੀਤੀ ਦੱਬ ਕੇ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਰਹੀ। ਦੂਸਰਾ ਹੈ ਕਿ ਲੋਕ ਲਹਿਰਾਂ ਕਿੰਨੀਆਂ ਕੋਠੀਆਂ। ਮੈਨੂੰ ਅੱਜ ਵੀ ਚੇਤਾ ਜਦੋਂ ਅਸੀਂ ਨਿੱਕੇ ਹੁੰਦੇ ਸੀਗੇ, ਜਦੋਂ ਮਿੰਨੀ ਬੱਸਾਂ ਦਾ 2 ਪੈਸੇ 4 ਪੈਸੇ ਕਿਰਾਇਆ ਹੁੰਦਾ ਸੀਗਾ ਨਾ, ਉਦੋਂ ਲੋਕ ਲੱਕੜਾਂ ਸੜਕ ਤੇ ਸੁੱਟ ਕੇ ਬੱਸਾਂ ਰੋਕ ਦਿਆ ਕਰਦੇ ਸੀ। ਲੋਕਾਂ ਦਾ ਇੰਨਾ ਦਬਾਅ ਹੁੰਦਾ ਸੀਗਾ ਕਿ ਲੋਕ 2-4 ਪੈਸਿਆਂ ਬਦਲੇ ਮਿੰਨੀ ਬੱਸਾਂ ਦਾ ਰਸਤਾ ਰੋਕ ਦਿਆ ਕਰਦੇ। ਕਿ ਅੱਜ ਉਹ ਲੋਕ ਹੈਗੇ। ਇੱਥੇ ਪੈਟਰੋਲ ਦਾ ਰੇਟ ਇੰਨਾ ਵਧਾ ਦਿੱਤਾ ਜਾਂਦਾ ਜੋ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦੇ ਬਿਲਕੁਲ ਉਲਟ ਹੁੰਦਾ। ਕੌਣ ਬੋਲਦਾ? ਸੋ ਕਹਿਣ ਦਾ ਭਾਵ ਇਹ ਆ ਕਿ ਸਰਕਾਰਾਂ ਜਾਂ ਸੱਤਾਧਾਰੀ ਲੋਕ ਆ ਜਿਹੜੇ, ਉਹ ਉਹੀ ਕੁਛ ਕਰਦੇ ਆ ਜਿਹੜਾ ਕੁਛ ਲੋਕ ਸਹਿਣ ਕਰਦੇ ਆ ਜਾਂ ਜਿੱਦਾਂ ਲੋਕ ਸੋਚਦੇ ਆ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਚੀਜ਼ ਇਹ ਆ ਕਿ ਲੋਕਾਂ ਦੇ ਵਿੱਚ ਜਾਗਰਤੀ ਆਉਣੀ ਚਾਹੀਦੀ ਆ। ਲੋਕ ਜਿੰਨੇ ਜ਼ਿਆਦਾ ਇਹਨਾਂ ਨੂੰ ਸਵਾਲ ਕਰਨਗੇ ਨਾ, ਉਨੀ ਜ਼ਿਆਦਾ ਇਹਨਾਂ ਦੀ ਅਕਲ ਟਿਕਾਣੀ ਆ। ਕੈਪਟਨ ਸਰਕਾਰ ਜਿਹੜੀ ਆ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਕੈਪਟਨ ਜਿਹੜਾ 2002 ਚ ਮੁੱਖ ਮੰਤਰੀ ਬਣਿਆ ਸੀ, ਉਹ ਤੇ ਪਤਾ ਨਹੀਂ ਪਹਾੜਾਂ ਪੂੜਾਂ ਨੂੰ ਚੜ ਗਿਆ। ਇਹ ਕੈਪਟਨ ਉਹ ਕੈਪਟਨ ਆ ਜਿਹੜਾ ਸਰਕਾਰ ਚਲਾ ਨਹੀਂ ਰਿਹਾ, ਸਰਕਾਰ ਲਈ ਵਕਤ ਲੰਘਾ ਰਿਹਾ। ਜੀ ਜੀ ਬਿਲਕੁਲ, ਵਕਤ ਹੀ ਕੱਟ ਰਹੇ ਨੇ। ਅਗਲੇ ਜਿਹੜੇ ਕਾਲਰ ਨੇ ਆਪਣੇ ਜਿਹੜੇ ਸੁੱਚਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜ ਕਿਰਨਮੀਤ ਸਿੰਘ ਜੀ, ਗੁਰੂ ਮਿੰਟੂ ਗੁਰਸਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਮੇਰਾ ਕੋਈ ਸਵਾਲ ਨਹੀਂ, ਮੇਰਾ ਤਾਂ ਇੱਕ ਦੁੱਖ ਹੈ ਤੁਹਾਡੇ ਮੋਹਰੇ ਰੱਖਣਾ ਹੈ। ਇਹ ਮਸਲਾ ਜੇ ਮੇਰਾ ਕੋਈ ਹੱਲ ਹੋ ਸਕਦਾ ਹੈ ਤੇ ਇਹਦਾ ਜ਼ਰੂਰ ਮੈਨੂੰ ਦੱਸਿਓ ਕੁਛ। ਮੈਂ ਪਿਛਲੇ ਸਾਲ ਜਨਵਰੀ 'ਚ ਸਿਟੀਜ਼ਨ ਹੋਇਆ ਸੀਗਾ। ਮੈਨੂੰ ਨਹੀਂ ਸੀ ਪਤਾ ਵੀ ਵੀਜ਼ਾ, ਉਹ ਏਜੰਟ ਨੇ ਮੈਨੂੰ ਕਹਿ ਦਿੱਤਾ ਵੀ OCI ਵੀਜ਼ਾ ਤੂੰ ਅਪਲਾਈ ਕਰ ਦੇ ਤੇ ਵੀ OCI ਵੀਜ਼ਾ ਲੈ ਲਾ। ਮੈਂ ਕੀ ਕਰਨਾ ਸੀਗਾ, 52-53 ਸਾਲ ਦੇ ਹੋ ਗਏ ਆ, ਪਤਾ ਨਹੀਂ ਕੋਈ 5 ਸਾਲ ਹੋਰ ਜਿਉਣਾ ਕਿ ਨਹੀਂ ਜਿਉਣਾ। ਉਹ ਏਦਾਂ ਦਾ ਮੈਨੂੰ ਫਸਾਇਆ ਇਹਨਾਂ ਨੇ। ਉਹ ਜਿਹੜੇ ਉੱਥੇ ਸਾਊਥ ਇੰਡੀਅਨ ਨੇ ਕਾਉਂਸਲਰ, ਉਹ ਕਿਸੇ ਦੀ ਗੱਲ ਨਹੀਂ ਸੁਣਦੇ। ਮੈਂ 3 ਵਾਰੀ ਤੇ ਮੈਂ ਟਿਕਟ ਕੈਂਸਲ ਕਰਵਾ ਚੁੱਕਾ ਹੈ ਨਾ। 4 ਵਾਰੀ ਮੈਂ ਗਿਆ, ਕੋਈ ਨਾ ਕੋਈ ਨਵੀਂ ਮੈਨੂੰ ਚੀਜ਼ ਦੱਸ ਦਿੰਦੇ ਨੇ, ਆਹ ਸਾਨੂੰ ਚਾਹੀਦਾ, ਆਹ ਡਾਕੂਮੈਂਟ ਚਾਹੀਦਾ, ਆਹ ਹੁਣ ਮੈਨੂੰ ਕਹਿੰਦੇ ਗ੍ਰੀਨ ਕਾਰਡ ਦੀ ਕਾਪੀ ਸਾਨੂੰ ਚਾਹੀਦੀ, ਫੋਟੋ ਕਾਪੀ। ਹੁਣ ਗ੍ਰੀਨ ਕਾਰਡ ਦੇ ਜੋ ਸਿਟੀਜ਼ਨ ਹੁੰਦੇ ਉਹ ਲੈ ਲੈਂਦੇ ਨੇ। ਮੁੜ ਕੇ ਹੁਣ ਮੈਂ ਫਿਰ ਇਮੀਗ੍ਰੇਸ਼ਨ ਤੇ ਗਿਆ, ਮੈਂ ਕਿਹਾ ਮੈਨੂੰ ਗ੍ਰੀਨ ਕਾਰਡ ਦੀ ਫੋਟੋ ਕਾਪੀ ਚਾਹੀਦੀ। ਉਹ ਕਹਿੰਦੇ ਵੀ ਸਾਡੇ ਕੋਲ 3 ਦਿਨ ਦਾ ਰੈਕਟ ਹੁੰਦਾ ਸਿਰਫ। ਉਹ ਇਮੀਗ੍ਰੇਸ਼ਨ ਨੇ, ਅਫੀਸਰ ਨੇ, ਸੁਪਰਵਾਈਜ਼ਰ ਨੇ ਆਪਣੇ ਸਾਈਨ ਕਰਕੇ ਆਪਣਾ ਕਾਰਡ ਦਿੱਤਾ, ਕਹਿੰਦਾ ਉਹਨੂੰ ਕੌਂਸਲਰ ਨੂੰ ਜਾ ਕੇ ਮੇਰਾ ਕਾਰਡ ਦੇ ਦੇ ਤੇ ਮੇਰੇ ਨਾਲ ਗੱਲ ਕਰ ਲੈਂਦੇ। ਤੇ ਕੋਈ ਗੱਲ ਨਹੀਂ ਕਰ। ਮੈਂ 3 ਵਾਰੀ, ਤੁਹਾਨੂੰ ਯਾਦ ਹੋਏਗਾ ਮੈਂ ਤੁਹਾਨੂੰ ਕਿਹਾ ਸੀ ਮਿੰਟੂ ਜੀ ਵੀ ਮੈਂ ਤੁਹਾਨੂੰ ਮਿਲਣ ਵਾਸਤੇ ਆਉਣਾ, ਤੁਸੀਂ ਕਿਹਾ ਤੁਹਾਨੂੰ ਸਾਗ ਖਿਲਾਵਾਂਗੇ, ਯਾਦ ਹੈ ਤੁਹਾਨੂੰ ਗੱਲ? ਜੀ ਜੀ। ਉਹ ਮੇਰਾ ਸਾਗ ਵਿੱਚ ਹੀ ਰਹਿ ਗਿਆ ਸਾਲ ਹੋ ਗਿਆ। ਤੇ ਮੇਰੇ ਦੱਸੋ, ਬੰਦ ਨਾ ਕਰੋ, ਮੈਨੂੰ ਦੱਸੋ ਮੈਂ ਕੀ ਕਰਾਂ ਤੇ ਕਿਹੜੇ ਅਫਸਰ ਨੂੰ ਮੈਂ ਚਿੱਠੀ ਲਿਖਾਂ ਤੇ ਮੈਨੂੰ ਵੀਜ਼ਾ ਮਿਲੇ। ਦੱਸੋ, ਬੰਦ ਨਾ ਕੱਟਿਓ ਨਾ ਜੀ। ਨਹੀਂ, ਮੈਂ ਮਾਫੀ ਚਾਹੁੰਦਾ ਭਾਜੀ ਕਿ ਮੈਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਆਈ। ਜਿਹੜੀ ਚੀਜ਼ ਬਾਰੇ ਮੈਨੂੰ ਜਾਣਕਾਰੀ ਨਾ ਹੋਵੇ ਮੈਂ ਹੱਥ ਖੜੇ ਕਰ ਦਿੰਦਾ। ਸੋ ਮੈਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈਗੀ। ਇਹ ਤੇ ਤੁਹਾਨੂੰ ਕੋਈ ਵਿਸ਼ਾ ਮਾਹਰ ਹੀ ਦੱਸ ਸਕਦਾ ਕਿ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਬਾਕੀ ਜਦੋਂ ਵੀ ਮੇਰੀ ਦੁਆ ਆ ਕਿ ਜਦੋਂ ਵੀ ਤੁਸੀਂ ਆਓ, ਜਲਦੀ ਆਓ, ਤੇ ਮੇਰੇ ਵੱਲੋਂ ਸਾਗ ਤਿਆਰ ਹੈ, ਬਸ ਤੁਸੀਂ ਆ ਜਾਓ, ਲੱਸੀ ਵੀ ਪਿਆਉਂਗਾ ਤੁਹਾਨੂੰ ਮੈਂ ਪੂਰੀ ਚਾਟੀ ਦੀ। ਪਰ ਇਹ ਮਿੰਟੂ ਜੀ ਕਿਤੇ ਨਾ ਕਿਤੇ ਸਮੱਸਿਆ ਹੈਗੀ ਆ। ਜਿਹੜੇ ਪਹਿਲਾਂ ਵੀ ਇਸ ਦੇ ਬਾਰੇ ਗੱਲ ਕੀਤੀ ਸੀ, ਭਗਵੰਤ ਮਾਨ ਹੁਣਾਂ ਨੇ ਉਦੋਂ ਕੁਛ ਕਿਹਾ ਸੀਗਾ ਵੀ ਅਸੀਂ ਜਿਹੜੇ NRIਆਂ ਦੇ ਇੱਦਾਂ ਦੇ ਮਸਲੇ ਉਹਦੇ ਉੱਤੇ ਗੱਲ ਚੱਕਾਂਗੇ। ਕੀ ਉਹਨਾਂ ਨੇ ਕੋਈ ਉਸ ਦੇ ਉੱਤੇ ਬਾਅਦ ਦੇ ਵਿੱਚ ਕਾਰਵਾਈ ਕੀਤੀ? ਜਿਹੜਾ ਵਿਦੇਸ਼ ਮੰਤਰਾਲਾ ਸੁਸ਼ਮਾ ਸਵਰਾਜ ਅਧੀਨ ਸੀ, ਵੀ ਉਹਨਾਂ ਨਾਲ ਉਹਨਾਂ ਨੇ ਕੋਈ ਤਾਲਮੇਲ ਬਣਾਇਆ ਹੋਵੇ ਇਹਨਾਂ ਮਸਲਿਆਂ ਦੇ ਬਾਰੇ? ਨਹੀਂ, ਦੇਖੋ ਮੇਰੀ ਨੌਲੇਜ ਦੇ ਵਿੱਚ ਨਹੀਂ ਹੈ, ਤਾਂ ਭਗਵੰਤ ਮਾਨ ਹੀ ਦੱਸ ਸਕਦਾ। ਤੇ ਇਹ ਜਿਸ ਤਰ੍ਹਾਂ ਦੀ ਸਮੱਸਿਆ ਹੈ ਇਹਨਾਂ ਦੀ ਆ ਜਾਂ ਹੋਰ ਲੋਕਾਂ ਦੀ ਆ, ਤੇ ਇਹਦਾ ਮੁੱਦਾ ਚੁੱਕਣਾ ਚਾਹੀਦਾ। ਭਗਵੰਤ ਮਾਨ ਜੇ ਚੁੱਕਾ ਤਾਂ ਧੰਨਵਾਦ ਕਰੋ, ਤੇ ਜੇ ਨਹੀਂ ਤਾਂ ਮੰਗ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਚੁੱਕਣਾ ਚਾਹੀਦਾ ਹੈ ਮੁੱਦਾ। ਜੀ, ਇਹ ਇਕੱਲਾ ਉਹਨਾਂ ਨੂੰ ਹੀ ਨਹੀਂ, ਬਾਕੀ ਹੋਰ ਵੀ ਜਿਹੜੇ ਹੈਗੇ ਸਾਰਿਆਂ ਨੂੰ ਹੀ ਜਿਹੜਾ ਚੁੱਕਣਾ ਚਾਹੀਦਾ, ਕਿਉਂਕਿ ਸਾਰੇ ਜਾਣੇ ਬਾਅਦ ਦੇ ਵਿੱਚ ਝੋਲੀਆਂ ਅੱਡ ਕੇ ਇੱਥੇ ਬਾਹਰ ਨੂੰ ਹੀ ਆਉਂਦੇ ਨੇ ਵੀ ਇੱਧਰ ਆ ਜਾਓ ਤੇ ਤੁਹਾਡੇ ਲਈ ਵੇਖਿਓ ਪੰਜਾਬ ਦੀ ਨੁਹਾਰ ਜਿਹੜੀ ਬਦਲ ਦੇਣੇ ਆ, ਜਦਕਿ NRIਆਂ ਦੇ ਮਸਲੇ ਜਿਹੜੇ ਉੱਦਾਂ ਦੇ ਉੱਦਾਂ ਹੀ ਅਸੀਂ ਜਿਹੜੇ ਫਸੇ ਆ ਉਹ ਰਹਿੰਦੇ ਨੇ। ਪਰਮਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਹਾਂ ਨੂੰ। ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਮਿੰਟੂ ਗੁਰਸਰੀਆ ਜੀ, ਤੁਹਾਨੂੰ ਵਧਾਈਆਂ। ਤੁਹਾਡੀ ਮੈਂ ਮੂਵੀ ਦੇਖੀ, ਡਾਕੂਆਂ ਦਾ ਮੁੰਡਾ, ਬਹੁਤ ਹੀ ਵਧੀਆ ਮੂਵੀ ਆ। ਤੋ ਮੇਰੇ ਹਿਸਾਬ ਨਾਲ ਕਿ ਤੁਸੀਂ ਬੜੀ ਵਧੀਆ ਐਫਰਟ ਕੀਤੀ ਹੈ ਕਿ ਆਪਣੀ
ਸਟੋਰੀ ਲੋਕਾਂ ਨਾਲ ਸਾਂਝੀ ਕੀਤੀ ਐਜ਼ ਏ ਮੂਵੀ। ਇੱਕ ਬੜਾ ਵਧੀਆ ਕਮਬੈਕ ਤੁਸੀਂ ਕੀਤਾ, ਤੁਸੀਂ ਵਧਾਈ ਦੇ ਪਾਤਰ ਹੋ। ਤੇ ਨਾਲ ਦੀ ਨਾਲ ਤੁਹਾਡੇ ਮਾਤਾ ਜੀ ਵੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇੰਨੇ ਸਿਰ ਦੇ ਨਾਲ ਤੁਹਾਨੂੰ ਉਸ ਦਲਦਲ ਦੇ ਵਿੱਚੋਂ ਕੱਢਿਆ ਤੇ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਕਰਨ ਦੇ ਵਿੱਚ ਤੁਹਾਡੀ ਸਹਾਇਤਾ ਕੀਤੀ। ਤੇ ਮੇਰੇ ਵੱਲੋਂ ਉਹਨਾਂ ਨੂੰ ਜ਼ਰੂਰ ਮੇਰੀ ਫਤਿਹ ਸਾਂਝੀ ਕਰਨਾ, ਮੇਰੇ ਪੈਰੀਂ ਹੱਥ ਆਪਣੇ ਵੱਲੋਂ ਲਾ ਲਿਓ। ਸੋ ਤੇ ਮੇਰਾ ਕੁਐਸਚਨ ਇਹ ਹੈਗਾ, ਮੈਂ ਬਾਕੀ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਭਾਜੀ ਉਹਨਾਂ ਦੀ ਮੂਵੀ ਹੈ ਜਿਹੜੀ ਡਾਕੂਆਂ ਦਾ ਮੁੰਡਾ, ਜਿਵੇਂ ਵੀ ਮਰਜ਼ੀ ਵੇਖਣ, ਉਹ ਬੜੀ ਵਧੀਆ ਮੂਵੀ ਆ। ਸੋ ਮੇਰਾ ਇੱਕ ਕੁਐਸਚਨ ਆ ਵੀ ਜਿਹੜੀ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹੁਣ ਅੱਗੇ, ਸੋ ਜਿਹੜੀ ਕਾਂਗਰਸ ਹੈ UPA ਹੈ, ਉਹਨਾਂ ਨੇ ਹਾਈਲਾਈਟ ਕਰ ਰਿਹਾ ਰਾਹੁਲ ਗਾਂਧੀ ਨੂੰ। ਮੇਰਾ ਹਜੇ ਵੀ ਉਹਦੇ ਤੇ ਸਵਾਲੀਆ ਨਿਸ਼ਾਨ ਹੈ ਰਾਹੁਲ ਗਾਂਧੀ ਤੇ। ਮੈਂ ਨਹੀਂ ਸਮਝਦਾ ਕਿ ਉਹ ਕੈਪੇਬਲ ਹੈਗਾ, ਹੋ ਵੀ ਸਕਦਾ। ਪਰ ਜੇ ਇਹਨਾਂ ਦੇ ਨਾਲ, ਮੇਰਾ ਇੱਕ ਕੁਐਸਚਨ ਹੈ, ਮੈਂ ਤੁਹਾਡੀ ਰਾਏ ਲੈਣੀ ਚਾਹੁੰਦਾ ਕਿ ਜੇ ਇਹਨਾਂ ਦੇ ਨਾਲ ਮਮਤਾ ਬੈਨਰਜੀ ਤੇ ਤੇਲਗੂ ਦੇਸਮ ਪਾਰਟੀ ਦਾ ਚੰਦਰਬਾਬੂ ਨਾਇਡੂ ਇਹਨਾਂ ਦੇ ਨਾਲ ਆਉਂਦੇ ਨੇ, ਕੀ ਇਹ ਦੋਵੇਂ ਮੇਰੇ ਹਿਸਾਬ ਨਾਲ ਦੋਵੇਂ ਬੜੇ ਵਧੀਆ ਲੀਡਰ ਨੇ, ਕਿਉਂਕਿ ਇਹਨਾਂ ਨੇ ਆਪਣੇ ਸੂਬਿਆਂ ਨੂੰ ਬਹੁਤ ਉੱਪਰ ਤੱਕ ਲੈ ਕੇ ਗਏ ਆ। ਆਂਧਰਾ ਪ੍ਰਦੇਸ਼ ਦਾ ਤੁਸੀਂ ਜਾਣਦੇ ਹੀ ਹੋ, ਚੰਦਰਬਾਬੂ ਨਾਇਡੂ ਹਾਂਜੀ ਹਾਂਜੀ, ਤੇ ਉਧਰੋਂ ਮਮਤਾ ਬੈਨਰਜੀ। ਜਾਣੀ ਕਿ ਹੋ ਸਕਦਾ ਕਿ ਚਲੋ ਲੀਡਰ ਮਾੜੇ ਮੋਟੇ ਕਰਪਟ ਹੋਣ ਜਾਂ ਝੂਠ ਬੋਲਦੇ ਹੋਣ ਜਾਂ ਜੋ ਵੀ ਹੈ, ਬਟ ਮੈਨੂੰ ਉਹਨਾਂ ਦੇ ਵਿੱਚ ਕੈਪੇਬਿਲਿਟੀ ਬੜੀ ਵਧੀਆ ਲੱਗਦੀ ਹੈ ਕਿ ਜਿਵੇਂ ਮਨਮੋਹਨ ਸਿੰਘ ਦਾ ਇੱਕ ਬਦਲ ਹੋ ਸਕਦੇ ਆ ਉਹ। ਸੋ ਫੋਨ ਕੱਟੇ ਉਹਨਾਂ ਤੇ, ਜਿਹੜੇ ਭਾਜੀ ਉਹਨੇ ਕਹਿ ਕੇ ਗਏ ਆ, ਮੈਨੂੰ ਨਹੀਂ ਪਤਾ OCI ਦਾ ਕੀ ਚੱਕਰ ਹੈ। ਮੈਂ ਕੈਨੇਡਾ ਤੋਂ ਹੈ, ਇੱਕ ਮਿੰਟ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ। OCI ਮੇਰੇ ਫਰੈਂਡ ਦੀ ਇੱਕ ਬੇਟੀ ਦਾ OCI ਦਾ ਚੱਕਰ ਸੀ, ਉਹਨਾਂ ਨੇ ਟਿਕਟਾਂ ਬੁੱਕ ਕਰਾਈਆਂ ਸੀ ਸਾਡੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਵਿਦਨ 2 ਡੇ ਵੀਜ਼ਾ ਉਹਨਾਂ ਨੂੰ ਦੇਤਾ ਹੈਗਾ ਇੰਡੀਆ ਵਾਲਿਆਂ ਨੇ। ਇਹ ਅਮਰੀਕਾ ਤੋਂ ਆ ਜਾਂ ਉਹ ਆਪਣੇ ਕੌਂਸੂਲੇਟ ਨਾਲ ਗੱਲ ਕਰ ਸਕਦਾ। ਵੀਜ਼ਾ ਇੱਕ ਆਪਣੇ ਕੋਲੇ ਅਲਟਰਨੇਟਿਵ ਬਦਲ ਹੈਗਾ, ਜੇ ਤੁਹਾਡਾ OCI 2 ਦਿਨਾਂ ਦੇ ਵਿੱਚ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ, ਉਹ ਹੋ ਜਾਂਦਾ। ਹਾਂਜੀ, ਥੈਂਕ ਯੂ। ਕੱਟਿਓ ਨਾ ਪਲੀਜ਼, ਕੱਟਿਓ ਨਾ ਜੀ। ਨਹੀਂ ਦੇਖੋ, ਚੰਦਰਬਾਬੂ ਨਾਇਡੂ ਤਾਂ ਪਹਿਲਾਂ ਇਹਨਾਂ ਦੇ ਨਾਲ ਸੀ, ਮੋਦੀ ਹੋਰਾਂ ਦੇ ਨਾਲ ਥੋੜੇ ਦਿਨ ਪਹਿਲਾਂ ਹੀ ਇਹਨਾਂ ਦਾ ਤੋੜ ਵਿਛੋੜਾ ਹੋਇਆ। ਤੇ ਮਮਤਾ ਬੈਨਰਜੀ ਆ ਜਿਹੜੀ, ਉਹ ਤਕਰੀਬਨ ਕਾਂਗਰਸ ਦੇ ਨਾਲ ਹੀ ਆ, ਉਹਦੇ ਚ ਕੋਈ ਦੋ ਰਾਏ ਨਹੀਂ ਆ। ਰੌਲਾ 2 ਹੋਰ ਲੀਡਰਾਂ ਦੇ ਵੀ ਪੈਂਦਾ, ਉਹ ਹੈ ਨਵੀਨ ਪਟਨਾਇਕ ਉੜੀਸਾ ਵਾਲਾ ਤੇ KCR ਤੇਲੰਗਾਨਾ ਵਾਲਾ। ਜੇ ਮੰਨ ਲਓ ਚਾਰਾਂ ਦੀ ਸਹਿਮਤੀ ਹੋ ਜਾਂਦੀ ਹੈ ਤਾਂ ਕਾਂਗਰਸ ਦਾ ਰਸਤਾ ਜਿਹੜਾ ਉਹ ਥੋੜਾ ਸੌਖਾ ਹੋ ਜਾਊਗਾ। ਪਰ ਮੈਂ ਹਾਲੇ ਵੀ ਮੰਨਦਾ, ਹਾਲਾਂਕਿ ਮੈਂ ਦੇਖੋ ਚੀਜ਼ਾਂ ਪ੍ਰੈਡਿਕਟ ਨਹੀਂ ਕਰਦਾ, ਪਤਾ ਨਹੀਂ ਕਿਉਂ ਇਹ ਮੇਰੇ ਚ ਕਮਜ਼ੋਰੀ ਆ ਜਾਂ ਪਤਾ ਨਹੀਂ ਮੇਰਾ ਡਰ ਆ ਕਿ ਮੈਂ ਪ੍ਰੈਡਿਕਟ ਨਹੀਂ ਕਰਦਾ ਚੀਜ਼ਾਂ। ਮੈਨੂੰ ਹਾਲੇ ਵੀ ਲੱਗਦਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਇਸ ਪੋਜੀਸ਼ਨ ਚ ਸਰਕਾਰਾਂ ਨਹੀਂ ਬਣਾ ਸਕਦੇ, ਇਹਨਾਂ ਦਾ ਪੇਚ ਫਸੂਗਾ। ਹਾਲਾਂਕਿ ਮੈਂ ਮਾਫੀ ਚਾਹੁੰਦਾ, ਮੈਂ ਵਾਰ-ਵਾਰ ਕਹਿੰਦਾ ਮੈਂ ਚੀਜ਼ਾਂ ਪ੍ਰੈਡਿਕਟ ਨਹੀਂ ਕਰਦਾ। ਪਰ ਜੇ ਇਹ ਚਾਰੇ ਲੀਡਰ ਜਿੱਦਾਂ ਮਮਤਾ ਬੈਨਰਜੀ, ਫਿਰ ਤੁਸੀਂ ਨਾਇਡੂ ਦਾ ਚੰਦਰਬਾਬੂ ਨਾਇਡੂ, ਫਿਰ KCR, ਨਵੀਨ ਪਟਨਾਇਕ, ਇਹ ਚਾਰੇ ਇਕੱਠੇ ਹੋ ਜਾਂਦੇ ਆ। ਉਸ ਤੋਂ ਬਾਅਦ ਅਖਿਲੇਸ਼ ਤੇ ਮਾਇਆਵਤੀ, ਇਹ 6 ਅੱਧਾ ਦਰਜਨ ਇਕੱਠੇ ਹੁੰਦੇ ਆ, ਤਾਂ ਕਾਂਗਰਸ ਦਾ ਥੋੜਾ ਜਿਹਾ ਰਸਤਾ ਸੁਖਾਲਾ ਹੋਊਗਾ। ਕਾਂਗਰਸ ਹਾਲੇ ਵੀ ਉਸ ਪੋਜੀਸ਼ਨ ਚ ਹੈ ਨਹੀਂ ਕਿ ਉਹ ਕੱਲੀ ਆਪਣੇ ਦਮ ਤੇ ਚਮਕ ਕਰ ਲਵੇ। 150 ਸੀਟ ਤੱਕ ਪਹੁੰਚ ਜਾਵੇ ਤੇ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਜੋ 150 ਤੇ ਪਹੁੰਚਦੀ ਆ, ਇਹਦਾ ਮਤਲਬ ਆ ਜਿਹੜਾ ਭਾਜਪਾ ਦਾ ਅਲਾਇੰਸ ਆ ਉਹ 200, 200, 250 ਦੇ ਦਰਮਿਆਨ ਰਹੂਗਾ। ਪੇਜ ਤਾਂ ਫਿਰ ਵੀ ਫਸ ਗਿਆ। ਜੀ ਜੀ ਬਿਲਕੁਲ, ਇਹੀ ਤੇ ਜਿਹੜੀ ਸਮੱਸਿਆ। ਨਾਲੇ ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਰੀਜਨਲ ਜਿਹੜੇ ਇੱਕ ਹੁੰਦੇ ਆ, ਸਿਰਫ ਇੱਕ ਸੂਬੇ ਦੀ ਜਿਹੜੀ ਸਿਆਸਤ ਵਾਲੇ, ਉਹਨਾਂ ਦਾ ਸੈਂਟਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਪਹੁੰਚਣਾ ਮੁਸ਼ਕਿਲ ਆ, ਨਾਮੁਮਕਿਨ ਤਾਂ ਨਹੀਂ। ਉੱਦਾਂ ਦੇਵੇ ਗੌੜਾ ਵੀ ਜਿਹੜਾ ਇੱਕ ਵਾਰੀ ਬਣ ਗਿਆ ਸੀਗਾ ਪ੍ਰਧਾਨ ਮੰਤਰੀ, ਉਦੋਂ ਜਿਹੜਾ ਯੂਨਾਈਟਿਡ ਅਲਾਇੰਸ ਜਿਹੜਾ ਇਹਨਾਂ ਨੇ ਬਣਾਇਆ ਸੀਗਾ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜਿਹੜੇ ਫੇਰ ਜੁੜੇ ਨੇ, ਜੱਗਾ ਜੀ, ਜੀ ਸਵਾਗਤ ਹੈ ਜੀ। ਹਾਂਜੀ, ਮੇਰਾ ਸਵਾਲ ਨਹੀਂ ਕਰਨਾ ਜਸਕਿਰਨ ਸਿੰਘ ਤੇ ਆਪਣੇ ਮਿੰਟੂ ਗੁਰਦਰੀਆ ਨਾਮ ਹੈ, ਟਾਈਮ ਵੇਸਟ ਕਰਨਾ। ਆਪਣੇ ਭਰਾ ਨੂੰ ਇੱਕ ਤਕਲੀਫ ਸੀਗੀ ਵੀ ਉਹ ਵੀਜ਼ੇ ਦੀ, ਤੇ ਇੱਕ ਕੈਨੇਡਾ ਤੋਂ ਵੀ ਆਪਣੇ ਭਾਈ ਸਾਹਿਬ ਨੇ ਦੱਸਿਆ ਵੀ ਵੀਜ਼ਾ ਜਿਹੜਾ ਨਾ, ਉਹ ਜਿਹੜਾ ਵੀਜ਼ਾ ਹੁੰਦਾ ਉਹ ਉਹਨਾਂ ਬੰਦਿਆਂ ਵਾਸਤੇ ਗੁੱਡ ਆ ਜਿਨ੍ਹਾਂ ਦਾ ਇੱਥੇ ਕੇਸ ਪ੍ਰੋਸੈਸ ਦੇ ਵਿੱਚ ਨਹੀਂ ਹੈਗਾ। ਕਿਉਂ ਆਪਾਂ ਟਿਕਟ ਮੁੰਡੇ ਦੀ ਖਰਾਬ ਕਰਨੀ ਆ? ਨਹੀਂ, ਉਹ ਆਲਰੇਡੀ ਸਿਟੀਜ਼ਨ ਬਣ ਗਏ ਨੇ ਨਾ, ਸੋ ਆਈ ਡੋਂਟ ਨੋ ਵੀ ਉਹਨਾਂ ਦਾ ਕੇਸ ਹੋਊਗਾ। ਮੈਂ ਉਹੀ ਤੁਹਾਨੂੰ ਦੱਸਣ ਲੱਗਾ, ਉਹਨਾਂ ਨੇ ਇੱਥੇ ਫਾਈਲ ਕਰ ਦਿੱਤਾ ਨਾ, ਮਤਲਬ ਸੈਨ ਫਰਾਂਸਿਸਕੋ, ਉਹਨਾਂ ਦੇ ਕੰਪਿਊਟਰ 'ਚ ਆ ਗਿਆ ਕਿ ਬੰਦੇ ਨੇ ਫਾਈਲ ਕਰ ਦਿੱਤਾ ਹੈ ਨਾ। ਮਤਲਬ ਉੱਥੇ ਜਾ ਕੇ ਉਹਨੂੰ ਪਰੇਸ਼ਾਨੀ ਆਊਗੀ, ਆਪਾਂ ਉਹ ਕੰਮ 'ਚ ਨਹੀਂ ਪਾਉਣਾ। ਮੈਂ ਤੁਹਾਨੂੰ ਸਿੰਪਲ ਦੱਸਦਾ, ਸਿੰਪਲ ਮੈਥਡ, ਫਰੀडम ਇਨਫੋਰਮੇਸ਼ਨ ਐਕਟ ਆ ਮੱਥੇ, ਉਹਦਾ ਫਾਰਮ ਨੰਬਰ 647 ਮੈਂ ਆਪਣੇ ਮਤਲਬ ਕਈ ਬੰਦਿਆਂ ਲੈ ਕੇ ਦਿੱਤਾ।
ਉਹ ਹੁਣ ਮਜ਼ਦੂਰੀ ਦੇ ਵਿੱਚ ਉਹਦਾ ਆਫਿਸ ਆ ਜਾਣਾ ਜਦੋਂ USCI.com ਤੇ ਜਾਊਗਾ ਨਾ ਜੀ ਮੈਂ ਫੋਇਆ ਤੇ ਉਹਦੇ ਫੋਇਆ ਦਾ ਮਤਲਬ ਫਾਰਮਿਆ ਮੇਰਾ ਇਫ ਆਈ ਐਮ ਨਾਟ ਰੋਂਗ 647 ਨੰਬਰ ਫਾਰਮਿਆ ਉਹਦੀ ਕੋਈ ਫੀਸ ਨਹੀਂ ਲੱਗਦੀ ਦਾ ਉਹਦਾ ਚੈੱਕ ਭੇਜੀ ਦਾ 25 ਵਾਪਸ ਆ ਜਾਂਦੇ ਜਦੋਂ ਉਹ ਪੇਪਰ ਨਾਲ ਆਉਂਦੇ ਆ 10 ਪੇਪਰ ਆਉਣੇ ਇਹਦੇ 10 ਪੇਪਰਾਂ ਦੇ ਵਿੱਚ ਉਹਦਾ ਸਾਰਾ ਡਾਟਾ ਆਊਗਾ ਉਹਦੀ ਗ੍ਰੀਨ ਕਾਰਡ ਦੀ ਕਾਪੀ ਹੋਊਗੀ ਸਾਰਾ ਕੁਝ ਉਹ ਜਿਹੜੇ ਬੰਦੇ ਨੇ ਉਹਨੂੰ ਕਿਹਾ ਨਾ ਵੀ ਮੈਂ 3 ਦਿਨ ਹੁੰਦਾ ਬਿਲਕੁਲ ਰੌਂਗ ਕਿਹਾ ਇੱਥੇ ਤਾਂ ਸਾਰੀ ਉਮਰ ਨਹੀਂ ਮਤਲਬ ਤੁਸੀਂ ਇਨਫੋਰਮੇਸ਼ਨ ਮਰਜ਼ੀ ਤੁਹਾਡੀ ਜਦੋਂ ਮਰਜ਼ੀ 647 ਨੰਬਰ ਫਾਰਮ ਨਾਲ ਥੈਂਕ ਯੂ ਜੱਗਾ ਜੀ ਬੜੀ ਮਿਹਰਬਾਨੀ ਸੋ ਗੁੱਜੀਆਂ ਜਿਹੜੇ ਕੋਈ ਇਹਨਾਂ ਰਾਹਾਂ ਥਾਣੀ ਗਏ ਹੁੰਦੇ ਉਹਨਾਂ ਨੂੰ ਕਈ ਵਾਰੀ ਜਿਹੜਾ ਉਹ ਪਤਾ ਹੁੰਦਾ ਆ ਸੋ ਥੈਂਕ ਯੂ ਫਿਰ ਵੀ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਆ ਸੋ ਸੁੱਚਾ ਸਿੰਘ ਜੀ ਜ਼ਰੂਰ ਜਿਹੜਾ ਤੁਸੀਂ ਨੋਟ ਕਰ ਲਿਓ ਬਾਕੀ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਜੇ ਇੱਕ ਵਾਰੀ ਕੇਸ ਤੁਸੀਂ ਦੂਜੇ ਪਾਸੇ ਦਾ ਲਾਇਆ ਆ ਤੇ ਫਿਰ ਦੂਜੇ ਪਾਸੇ ਟਰਾਈ ਕਰੂੰਗੇ ਹੋਰ ਤਰੀਕੇ ਦੇ ਵੀਜ਼ੇ ਦੀ ਤੇ ਤੁਹਾਨੂੰ ਆਲਰੇਡੀ ਗ੍ਰੀਨ ਕਾਰਡ ਦੀ ਕਾਪੀ ਤੇ ਅਟਕਾਇਆ ਹੈ ਤੇ ਹੋਰ ਪਤਾ ਨਹੀਂ ਬਾਅਦ 'ਚ ਕਿੱਥੇ ਜਿਹੜੇ ਤੁਹਾਨੂੰ ਅਟਕਾ ਸਕਦੇ ਨੇ ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਜਿਹੜਾ ਰਫੇਲ ਡੀਲ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਚੱਲ ਰਹੀ ਆ ਰਾਹੁਲ ਗਾਂਧੀ ਨੇ ਅੱਜ ਫਿਰ ਡਾਕੂਮੈਂਟ ਜਾਰੀ ਕੀਤੇ ਆ ਮੈਂ ਉਹ ਤਫਸੀਲ ਤਾਂ ਨਹੀਂ ਜਾਣ ਸਕਿਆ ਕਿਉਂਕਿ ਮੈਂ ਅੱਜ ਸਫ਼ਰ ਦੇ ਵਿੱਚ ਸੀਗਾ ਥਕਾਵਟ ਵੀ ਮੇਰੀ ਆਵਾਜ਼ ਤੋਂ ਤੁਹਾਨੂੰ ਸਾਫ਼ ਹੀ ਦਿਖਾਈ ਜਾਂਦੀ ਹੈ ਤਾਂ ਦੇਖੋ ਉਹ ਹੁਣ ਮਸਲਾ ਜਿਹੜਾ ਉਹ ਇੱਕ ਰੌਲੇ ਦਾ ਵਿਸ਼ਾ ਕੁਛ ਗੱਲਾਂ ਜਿਹੜੀਆਂ ਉਹ ਕਾਂਗਰਸ ਵੀ ਲੁਕਾਉਂਦੀ ਆ ਕੁਛ ਗੱਲਾਂ ਭਾਰਤੀ ਜਨਤਾ ਪਾਰਟੀ ਵੀ ਲੁਕਾਉਂਦੀ ਆ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਦਾ ਟੋਟਲ ਹੱਲ ਹੈ ਜਿਹੜਾ ਉਹ ਇਸ ਰਾਜ ਦੇ ਵਿੱਚ ਹੋਏਗਾ ਕਿਉਂਕਿ ਨਰਿੰਦਰ ਮੋਦੀ ਸਰਕਾਰ ਕਿਤੇ ਫਸਦੀ ਆ ਅਨਿਲ ਅੰਬਾਨੀ ਦੀ ਕੰਪਨੀ ਦੇ ਨਾਮ ਤੇ ਤਾਂ ਅਨਿਲ ਅੰਬਾਨੀ ਜਿਹੜਾ ਖੁਦ ਆਪਣੇ ਟੈਲੀਕਾਮ ਸੈਕਟਰ ਦੇ ਵਿੱਚ ਆਪਣੀ ਕੰਪਨੀ ਨੂੰ ਬਚਾ ਨਹੀਂ ਸਕਿਆ ਉਹਨੂੰ ਇਹ ਠੇਕਾ ਦਿੱਤਾ ਜਾਂਦਾ ਉਹ ਠੇਕਾ ਕਿਸ ਤਰ੍ਹਾਂ ਮਿਲਿਆ ਇਹਦੇ ਵਿੱਚ ਬਹੁਤ ਵੱਡਾ ਸਵਾਲ ਆ ਜਿਹਦਾ ਹੱਲ ਨਾ ਮੋਦੀ ਸਾਹਿਬ ਠੋਸ ਰੂਪ ਤੇ ਦਿੰਦੇ ਆ ਨਾ ਕਾਂਗਰਸ ਇਹਨਾਂ ਤੇ ਚਲੋ ਦੇਣਾ ਹੀ ਕੀ ਆ ਨਾ ਹੀ ਖੁਦ ਅਨਿਲ ਅੰਬਾਨੀ ਦਿੰਦਾ ਜੀ ਮਿੰਟੂ ਜੀ ਇੱਕ ਹੋਰ ਜਿਹੜਾ ਸਵਾਲ ਸਾਨੂੰ ਆਇਆ ਸੀਗਾ ਆਫ ਦੀ ਏਅਰ ਦਵਿੰਦਰ ਹੁਣੀ ਪੁੱਛਦੇ ਸੀ ਕਹਿੰਦੇ ਵਲਟੋਹਾ ਹੋਣਾ ਦੇ ਮਾਮਲੇ ਦੇ ਵਿੱਚ ਕੀ ਕੋਈ ਅਪਡੇਟ ਹੈ ਨਹੀਂ ਉਹਨਾਂ ਦਾ ਚਲਾਨ ਪੇਸ਼ ਹੋ ਗਿਆ ਚਲਾਨ ਪੇਸ਼ ਦਾ ਮਤਲਬ ਇਹ ਹੁੰਦਾ ਕਿ ਜਦੋਂ ਚਾਰਜਸ਼ੀਟ ਫਾਈਲ ਹੋ ਜਾਂਦੀ ਹੈ ਤੁਹਾਨੂੰ ਟਰਾਇਲ ਫੇਸ ਕਰਨਾ ਪੈਣਾ ਤਾਂ ਵਿਰਸਾ ਸਿੰਘ ਵਲਟੋਹੇ ਵਾਲਾ ਮਾਮਲਾ ਜਿਹੜਾ ਉਹ ਹੁਣ ਚੱਲੂਗਾ ਅਦਾਲਤ ਦੇ ਵਿੱਚ ਅਦਾਲਤ 'ਚ ਇਹ ਚੀਜ਼ਾਂ ਜਿਹੜੀਆਂ ਸਾਫ਼ ਹੋਣਗੀਆਂ ਕਿ ਉਹਦੀ ਫਾਈਲ ਜਿਹੜੀ ਉਹ ਕਿੱਦਾਂ ਗਾਇਬ ਹੋਈ ਉਹਨੂੰ ਜੇਲ੍ਹ ਦੇ ਵਿੱਚ ਹੁੰਦਿਆਂ ਕਿੱਦਾਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੋ ਵਿਰਸਾ ਸਿੰਘ ਵਲਟੋਹੇ ਇਹ ਗੱਲ ਕਹਿੰਦਾ ਕਿ ਮੈਂ ਬਰੀ ਹੋ ਚੁੱਕਾ ਉਸ ਮਾਮਲੇ 'ਚ ਤੇ ਦੁਬਾਰਾ ਚਾਰਜਸ਼ੀਟ ਫਾਈਲ ਕੀਤੀ ਜਾ ਰਹੀ ਆ ਤੇ ਜੇ ਦੁਬਾਰਾ ਕੀਤੀ ਜਾ ਰਹੀ ਆ ਇਹ ਆਪਣੇ ਆਪ ਦੇ ਵਿੱਚ ਵਿਲੱਖਣ ਮਾਮਲਾ ਕਿ ਇੱਕ ਮਾਮਲਾ ਨਿਬੜ ਚੁੱਕਾ ਉਹਦੀ ਦੁਬਾਰਾ ਚਾਰਜਸ਼ੀਟ ਫਾਈਲ ਹੋ ਰਹੀ ਹੈ ਤੇ ਜੇ ਨਹੀਂ ਤਾਂ ਫਿਰ ਇਹ ਵਿਰਸਾ ਸਿੰਘ ਵਲਟੋਹਾ ਤੇ ਜਿਹੜੇ ਅਕਾਲੀ ਦਲ ਆ ਜਾਂ ਇੱਥੋਂ ਦਾ ਸਾਡਾ ਪ੍ਰਸ਼ਾਸਕੀ ਟੋਲਾ ਉਹਦੇ ਲਈ ਇੱਕ ਬਹੁਤ ਨਮੋਸ਼ੀ ਵਾਲੀ ਗੱਲ ਆ ਕਿ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਪਾਸੇ ਰੱਖ ਕੇ ਵਿਰਸਾ ਸਿੰਘ ਵਲਟੋਹਾ ਸਾਰੀਆਂ ਚੀਜ਼ਾਂ ਜਿਹੜੀਆਂ ਖੋਲ ਕੇ ਦਿੱਤੀਆਂ ਗਈਆਂ ਚਾਹੇ ਵਿਧਾਇਕ ਬਣਨ ਦਾ ਰਸਤਾ ਹੋਵੇ ਚਾਹੇ ਪਾਸਪੋਰਟ ਬਣਾਉਣ ਦਾ ਰਸਤਾ ਹੋਵੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਰਸਾ ਸਿੰਘ ਵਲਟੋਹਾ ਕੋਲ ਬਰੀ ਹੋਣ ਦਾ ਕੋਈ ਕਾਗਜ਼ ਨਹੀਂ ਹੈ ਕੋਈ ਉਹਦੀ ਕਾਪੀ ਨਹੀਂ ਹੈ ਉਹ ਕਹਿੰਦੇ ਆ ਕਿ ਮੈਂ ਉਦੋਂ ਇਹ ਫੈਸਲੇ ਦੀ ਕਾਪੀ ਨਹੀਂ ਗਈ ਪਰ ਦੂਸਰੇ ਲੋਕ ਕਹਿੰਦੇ ਆ ਕਿ ਅਸਲ ਦੇ ਵਿੱਚ ਬਰੀ ਹੋਇਆ ਹੈ ਹੁਣ ਕੀ ਸੱਚਾਈ ਆ ਇਹਦੇ ਜਾਂਚ ਪੜਤਾਲ ਦਾ ਵਿਸ਼ਾ ਜੀ ਤੇ ਇੱਕ ਜਿਹੜੇ ਹੋਰ ਉਹਨਾਂ ਨੇ ਕਿਸੇ ਨੇ ਟਿਪ ਦਿੱਤੀ ਆ ਜਿਹੜੇ ਸੁੱਚਾ ਸਿੰਘ ਹੁਣ ਤੁਹਾਡੇ ਲਈ ਆ ਚਲੋ ਤੁਸੀਂ ਸਵਾਲ ਪੁੱਛਿਆ ਤੇ ਕਈ ਜਣੇ ਰਾਏ ਜਿਹੜੀ ਦੇ ਰਹੇ ਆ ਕਹਿੰਦੇ ਵੀ ਉਹਨਾਂ ਨੇ ਸਿੱਧਾ ਜਿਹੜਾ ਪੱਤਰ ਆ ਸੁਸ਼ਮਾ ਸਵਰਾਜ ਨੂੰ ਲਿਖਿਆ ਸੀ ਇਸ ਮਾਮਲੇ ਦੇ ਵਿੱਚ OCI ਕਾਰਡ ਨੂੰ ਲੈ ਕੇ ਤਾਂ ਉਹਨਾਂ ਦਾ ਮਸਲਾ ਜਿਹੜਾ ਆ ਉਹ ਹੱਲ ਹੋ ਗਿਆ ਸੀ ਸੋ ਤੁਸੀਂ ਇਹ ਵੀ ਇੱਕ ਰਾਹ ਜਿਹੜਾ ਆ ਉਹ ਅਪਣਾ ਸਕਦੇ ਹੋ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਇੰਦਰਜੀਤ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਮਿੱਟੂ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਇੱਕ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਸੀਗਾ ਵੀ ਜਿਹੜੇ ਮੋਦੀ ਸਾਹਿਬ ਦੇ ਕਹਿਣ ਦੇ ਇਸ਼ਾਰੇ ਦੇ ਉੱਤੇ ਜਿਹੜੇ ਇੰਟੈਲੀਜੈਂਸੀ ਨੇ ਜਾ ਕੇ ਉਧਰ ਮਮਤਾ ਬਨਰਜੀ ਤੇ ਉਹਨਾਂ ਦੇ ਜਾ ਕੇ DGP ਨੂੰ ਅਰੈਸਟ ਕਰਨ ਦਾ ਯਤਨ ਕੀਤਾ ਹੋਰ ਕੁਝ ਕੀਤਾ ਤੇ ਉਹਦੇ ਵਿੱਚੋਂ ਸਾਡੇ ਪੰਜਾਬੀ ਮਤਲਬ ਭਾਈਚਾਰੇ ਨੇ ਜਾਂ ਪੰਜਾਬੀ ਲੀਡਰਸ਼ਿਪ ਨੇ ਉਹ ਜਹਾਂ ਦਾ ਨਾਮ ਮਾਰਿਆ ਜਾਂ ਨਹੀਂ ਮਾਰਿਆ ਇੱਕ ਗੱਲ ਤੇ ਦੂਸਰਾ ਜੇ ਉਹਨਾਂ ਨੇ ਹੋਰ ਮਤਲਬ ਜਿਹੜੇ ਉਹ ਇੰਟੈਲੀਜੈਂਸ ਅਫਸਰ ਨੇ ਉਹਨਾਂ ਦੇ ਇਸ਼ਾਰੇ ਤੇ ਗਏ ਸੀਗੇ ਤੇ ਉਸ ਅਫਸਰ ਦੀ ਵਾਈਫ ਨੂੰ ਟਾਰਗੇਟ ਕਰਕੇ ਉਹਨਾਂ ਨੇ ਵੀ ਇੱਕ ਪਟਾਕਾ ਛੱਡਿਆ ਇਹ ਪਟਾਕੇ ਛੱਡਣ ਦਾ ਰਿਵਾਜ ਹੈ ਜਿਹੜਾ ਜੀ ਇਹ ਵਾਰੀ ਨਾ ਆਉਂਦਾ ਜਿਵੇਂ ਕਈਆਂ ਨੂੰ ਆਦਤ ਹੁੰਦੀ ਨਾ ਵੀ ਮੈਂ ਨਾ ਆਹ ਦੀਵਾਲੀ ਤੇ ਚਲਾਉਂਗਾ ਮੈਂ ਨਵੇਂ ਸਾਲ ਤੇ ਚਲਾਉਂਗਾ ਰੋਟੀਆਂ ਦਾ ਪਟਾਕਾ ਕਿਵੇਂ ਆ ਇਹ ਸਾਰੇ ਜਿਹੜੇ ਪਟਾਕੇ ਆ ਇਹ ਕਿਸ ਤਰ੍ਹਾਂ ਇਹਨਾਂ ਨੇ ਚਲਾਉਣੇ ਸ਼ੁਰੂ ਕੀਤੇ ਆ ਤੇ ਮੁੜ ਕੇ ਹੁਣ ਉੜਵਾਂ ਜਵਾਬ ਉਹਨਾਂ ਨੂੰ ਕੀਤਾ ਇਸ ਗੱਲੋਂ ਤਾਂ ਮੈਂ ਠੀਕ ਸਮਝਦਾ ਕਿ ਘੱਟੋ
ਘੱਟ ਘੱਟ ਉਹਨਾਂ ਨੂੰ ਮੋੜਵਾਂ ਜਵਾਬ ਤਾਂ ਮਿਲਿਆ। ਤੇ ਇੱਕ ਜਿਹੜਾ ਅੱਜ ਜਿਹੜਾ ਆਮ ਆਦਮੀ ਪਾਰਟੀ ਨੂੰ ਝਟਕਾ ਮਿਲਿਆ ਹੈਗਾ ਜਿਹੜਾ ਉਹ ਕਿਵੇਂ ਠੀਕ ਹੈ ਇਹ ਕਿਸ ਤਰ੍ਹਾਂ ਉਹਦੇ ਬਾਰੇ ਅਪਡੇਟ ਦਿਓ ਜੀ। ਝਟਕਾ ਤੁਸੀਂ ਕੇਜਰੀਵਾਲ ਦੇ ਉੱਤੇ ਹੋਏ ਹਮਲੇ ਦੀ ਗੱਲ ਕਰ ਰਹੇ ਹੋ? ਜੀ 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 ਜੀ, ਉਹ ਤਾਂ ਬਹੁਤ ਮੰਦਭਾਗੀ ਗੱਲ ਆ, ਕਿਸੇ ਦੇ ਉੱਤੇ ਵੀ ਇਦਾਂ ਹਮਲਾ ਹੋਣਾ ਨਹੀਂ ਚਾਹੀਦਾ ਜੀ। ਦੇਖੋ ਇਹ ਹਮਲਾ ਤਾਂ ਮੇਰੇ ਖਿਆਲ ਦੇ ਨਾਲ ਵਾਜਬ ਨਹੀਂ ਹੈ ਜੀ, ਜਾਇਜ਼ ਨਹੀਂ ਹੈ, ਨਾ ਹੀ ਪ੍ਰੋਟੈਸਟ ਕਰਨ ਦਾ ਤਰੀਕਾ। ਤੁਸੀਂ ਜਿਸ ਮੁਲਕ 'ਚ ਰਹਿ ਰਹੇ ਹੋ ਕਿ ਤੁਹਾਨੂੰ ਇਹ ਮੁਲਕ ਇਜਾਜ਼ਤ ਦਿੰਦਾ ਇਸ ਤਰ੍ਹਾਂ ਦਾ ਪ੍ਰੋਟੈਸਟ ਕਰਨ ਦੀ? ਕਦੇ ਨਹੀਂ, ਕਦੇ ਨਹੀਂ ਜੀ। ਡੈਮੋਕ੍ਰੇਸੀ ਦੇ ਵਿੱਚ ਤੁਹਾਡੇ ਅਧਿਕਾਰ ਜਿਹੜੇ ਸੁਰੱਖਿਅਤ ਹੁੰਦੇ ਆ, ਪਰ ਤੁਹਾਡੇ ਅਧਿਕਾਰਾਂ ਦੇ ਉੱਤੇ ਇੱਕ ਮਰਿਆਦਾ ਵੀ ਹੁੰਦੀ ਆ, ਉਹਦੀ ਹੱਦ ਵੀ ਹੁੰਦੀ ਆ। ਅਰਵਿੰਦ ਕੇਜਰੀਵਾਲ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਖਹਿਰਾ ਹੋਵੇ, ਚਾਹੇ ਡਾਕਟਰ ਧਰਮਵੀਰ ਗਾਂਧੀ ਹੋਵੇ, ਕੋਈ ਵੀ ਹੋਵੇ, ਇਸ ਤਰ੍ਹਾਂ ਦੇ ਜੇ ਹਮਲੇ ਦੀ ਆਪਾਂ ਰੋਕਥਾਮ ਕਰਾਂਗੇ ਜਾਂ ਉਹਦਾ ਸਮਰਥਨ ਕਰਾਂਗੇ ਤਾਂ ਠੀਕ ਨਹੀਂ ਹੋਵੇਗਾ ਜੀ ਜੀ। ਤੇ ਬਾਕੀ ਉਹ CBI ਵਰਸਸ ਜਿਹੜਾ ਉਹਨਾਂ ਦੀ ਵੈਸਟ ਬੰਗਾਲ ਦੀ ਪੁਲਿਸ ਦਾ ਜਿਹੜਾ, ਦੇਖੋ ਉਹ ਤਾਂ ਤੋਤਾ ਵਰਸਸ ਤੋਤਾ ਦੀ ਖੇਡ ਆ ਭਾਜੀ। ਸਹੀ ਗੱਲ, ਤੋਤਾ ਵਰਸਸ ਤੋਤਾ। ਇੱਕ ਤੋਤਾ ਉਹਦਾ ਮਮਤਾ ਬੈਨਰਜੀ ਦਾ, ਇੱਕ ਤੋਤਾ ਉਹ ਹੈ। ਤੁਸੀਂ ਕਦੇ ਇਹ ਸੋਚਿਆ ਕਿ 2500 ਕਰੋੜ ਦਾ ਸਕੈਮ ਸੀ? 2500 ਕਰੋੜ ਦੇ ਵਿੱਚ 19 ਲੱਖ ਬੰਦਾ ਠੱਗਿਆ ਗਿਆ। 19 ਲੱਖ ਬੰਦਾ ਠੱਗਿਆ ਗਿਆ। ਉਹ ਇਨਵੈਸਟਰ ਦਾ ਕੀ ਕਸੂਰ ਹੈ? ਮਮਤਾ ਬੈਨਰਜੀ ਸਹੀ ਹੋ ਗਈ, ਮੋਦੀ ਸਹੀ ਹੋ ਗਿਆ, ਤੇ ਕੀ ਇਨਵੈਸਟਰ ਗਲਤ ਆ ਜਿਹਨਾਂ ਨੂੰ ਝਾਂਸਾ ਦੇ ਕੇ ਠੱਗਿਆ ਗਿਆ? ਕਦੇ ਉਹਨਾਂ 19 ਲੱਖ ਬੰਦਿਆਂ ਬਾਰੇ ਸੋਚਿਓ? ਤੁਸੀਂ ਅੱਜ ਇਹ ਫੈਸਲਾ ਆਪਣੇ ਪੱਧਰ ਤੇ ਕਰ ਦਿੰਦੇ ਹੋ ਕਿ ਉਹਦੀ ਜਿੱਤ ਹੋ ਗਈ, ਉਹਦੀ ਜਿੱਤ ਹੋ ਗਈ, ਤਾਂ ਹਾਰ ਕਿਹਦੀ ਹੋਈ? ਹਾਰ ਤੇ ਉਹਨਾਂ ਦੀ ਹੋਈ ਜਿਹੜੇ ਭੋਲੇ ਭਾਲੇ ਠੱਗ ਲੈ ਗਏ, ਜਿਹਨਾਂ ਦੀ ਛੱਲੀ ਪੂਣੀ ਹੈ ਜਿਹੜੀ ਸਾਰੀ ਉਮਰ ਦੀ ਰੋੜ ਕੇ ਲੈ ਗਿਆ ਇਹ ਠੱਗ ਟੋਲਾ ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਸਮਾਪਤ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਕਰੀਕਵਾ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ